ਸਾਡੀ ਕੌਮ ਦਾ ਜਿਹੜਾ ਸਿੱਖਾਂ ਦਾ ਰਾਸ਼ਟਰਪਤੀ ਹਿੱਸਾ ਜਿਨ੍ਹਾਂ ਨੂੰ ਭਾਰਤ ਮਾਤਾ ਚੜ੍ਹੀ ਹੋਈ ਹੈ ਤੇ ਬਾਕੀ ਲੋਕ ਜਿਨ੍ਹਾਂ 'ਚ ਖਾਸ ਤੌਰ ਤੇ ਹਿੰਦੂ ਵੀਰ ਨੇ ਸਾਡੇ ਭਰਾ, ਇਹਨਾਂ ਸਾਰਿਆਂ ਨੂੰ ਸਾਡਾ ਇਹ ਕਹਿਣਾ ਬੜਾ ਭੈੜਾ ਲੱਗਦਾ ਰਿਹਾ ਹੈ ਕਿ ਅਸੀਂ ਕਿਉਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤਬਾਹੀ ਹੋ ਜਾਊਗੀ, ਇਹ ਜੰਗ ਦਾ ਅਖਾੜਾ ਨਾ ਅਪਣਾਓ। ਜੇ ਪੰਜਾਬ ਨਾਲ ਖੜਨਾ, ਜੇ ਪੰਥ ਨਾਲ ਖੜਨਾ, ਆਪਦੇ ਲੋਕਾਂ ਨਾਲ ਵਫਾ ਨਿਭਾਉਣੀ, ਕਿਸੇ ਵੱਡੇ ਖਤਰੇ ਮੌਕੇ ਇਹ ਗੱਲ ਤਾਂ ਸੋਚਣਾ ਕਿ ਆਪਾਂ ਬਚਣਾ ਕਿਵੇਂ ਆ। ਜੇ ਇਹ ਗਦਾਰੀ ਹੁੰਦੀ ਆ ਤਾਂ ਅਸੀਂ ਗਦਾਰ ਹੀ ਚੰਗੇ ਆ ਜੀ। ਭਾਰਤੀ ਨਿਜ਼ਾਮ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਕਿ ਸਿੱਖਾਂ ਨੂੰ ਆਪਦੇ ਹੱਕ 'ਚ ਭੁਗਤਾਉਣਾ। ਇਸ ਗੱਲ ਦੇ ਲਈ ਬੜੇ ਗਪੌੜੇ ਛੱਡੇ ਗਏ। ਜਿਹੜੇ ਭਰਾਵਾਂ ਨੇ ਮੇਰੇ ਬਾਰੇ ਮਾੜਾ ਚੰਗਾ ਬੋਲਿਆ ਸੀ ਉਦੋਂ, ਉਹਨਾਂ ਸਾਰਿਆਂ ਨੂੰ ਹੁਣ ਸ਼ਰਮ ਆਉਂਦੀ ਹੋਣੀ ਆ ਕਿ ਅਸੀਂ ਉਹ ਸਾਰਾ ਕੁਝ ਜਿਹੜਾ ਗੋਦੀ ਮੀਡੀਆ ਦਾ ਝੂਠ ਸੀਗਾ ਉਹਨੂੰ ਸੱਚ ਮੰਨੀ ਫਿਰਦੇ ਰਹੇ। ਤੇ ਹੁਣ ਲੋਕ ਕਰਦੇ ਆ ਮਖੌਲਾਂ ਵੀ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਇਸਲਾਮਾਬਾਦ ਬਣਾ ਹੋ ਗਿਆ, ਕਰਾਚੀ ਦੇ ਵਿੱਚ ਪੂਰੀ ਸਵਾਹ ਬਣਾਤਾ ਕਰਾਚੀ ਨੂੰ, ਤੇ ਜਿਹੜਾ ਲਾਹੌਰ ਆ ਉੱਥੇ ਤਾਂ ਇੱਕ ਵੀ ਬੰਦਾ ਖਣੀ ਜਿਉਂਦਾ ਬਚਿਆ ਪਤਾ ਨਹੀਂ। ਜਾਣੀ ਕਿ ਭਾਰਤ ਦੇ ਗੋਦੀ ਮੀਡੀਏ ਨੇ ਪਿਛਲੇ 5 ਦਿਨ ਦੁਨੀਆ ਦੇ ਸਭ ਤੋਂ ਝੂਠੇ ਬੰਦੇ ਨੂੰ ਵੀ ਸ਼ਰਮਸ਼ਾਰ ਕਰਤਾ। ਅਸਲੀਅਤ ਇਹ ਆ ਕਿ ਪਿਛਲੇ 15-20 ਸਾਲਾਂ ਦੇ ਵਿੱਚ ਮੋਦੀ ਤੰਤਰ ਨੇ ਤੇ ਗੋਦੀ ਮੀਡੀਆ ਨੇ ਦੋ ਚੀਜ਼ਾਂ ਪੈਦਾ ਕੀਤੀਆਂ। ਇੱਕ ਤਾਂ ਇਹ ਚੀਜ਼ ਪੈਦਾ ਕੀਤੀ ਆ ਵੀ ਭੇਡਾਂ ਬਣਾ ਲਓ ਬੰਦਿਆਂ ਨੂੰ, ਜਿਹੜੇ ਕਿਸੇ ਹੋਰ ਦੀ ਸੁਣਨੀ ਨਾ, ਜੋ ਅਸੀਂ ਕਹਿ ਦਈਏ ਬਸ ਉਹਨੂੰ ਉਹ ਧੁਰਕੀ ਬਾਣੀ ਵਾਂਗੂ ਮੰਨਿਆ ਕਰ। ਸੋ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਆਰਮੀ ਦੇ ਨਾਂ ਦੇ ਉੱਤੇ ਜਿਹੜੀ ਇਹ ਭੇਡਾਂ ਨੇ ਗੰਦ ਪਾਇਆ ਹੋਇਆ, ਉਹ ਅੱਜ ਸਾਰੇ ਸੰਸਾਰ ਨੇ ਦੇ, ਅੱਜ ਸਾਰੀ ਦੁਨੀਆ ਦੇ ਵਿੱਚ ਭਾਰਤ ਦੇ ਮੀਡੀਆ ਦੀ ਇਹ ਜਿਹੜੀ ਸਭ ਤੋਂ ਭੈੜੀ ਹਾਲਤ ਵਾ ਤੇ ਝੂਠ ਬੋਲਦੇ ਆ ਤੇ ਇਹਨਾਂ ਨੇ ਲੋਕਾਂ ਨੂੰ ਥੱਲੇ ਟ੍ਰੋਲਿੰਗ ਆਰਮੀ ਬਣਾਇਆ ਹੋਇਆ। ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਇਹ ਗਾਲਾਂ ਕੱਢ ਦੋ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 3-4 ਦਿਨ ਜਿਹੜੀ ਕਾਰਵਾਈ ਨੂੰ ਭਾਰਤੀ ਨਿਜ਼ਾਮ ਨੇ ਆਪਰੇਸ਼ਨ ਸੰਧੂਰ ਦੇ ਨਾਂ ਹੇਠ ਕੀਤਾ ਹੈ, ਉਹਦਾ ਅੰਤ ਜਿਹੜਾ ਹੈਗਾ ਜਿਸ ਤਰੀਕੇ ਨਾਲ ਹੋਇਆ, ਉਹਨੇ ਜਦੋਂ ਇਹ ਆਪਰੇਸ਼ਨ ਸ਼ੁਰੂ ਹੋਇਆ ਸੀ, ਜਿਹੜੇ ਲੋਕਾਂ ਨੂੰ ਉਦੋਂ ਬਹੁਤ ਜ਼ਿਆਦਾ ਵੱਡੀਆਂ ਜਿਹੜੀਆਂ ਇੱਛਾਵਾਂ ਸੀ ਜਾਂ ਸੋਚਾਂ ਸੀ ਵੀ ਆਹ ਹੋ ਜਾਣਾ ਉਹ ਹੋ ਜਾਣਾ, ਉਹ ਸਾਰਾ ਕੁਝ ਹੀ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਜਿਹੜਾ ਵਸਿਆ ਹੋਇਆ ਸੀ ਉਹਦੇ ਉੱਤੇ ਇੱਕ ਤਰੀਕੇ ਨਾਲ ਪਾਣੀ ਫੇਰ। ਜੋ ਕੁਝ ਲੋਕ ਸੋਚ ਕੇ ਬੈਠੇ ਸੀ, ਜੋ ਕੁਝ ਲੋਕਾਂ ਨੇ ਕਿਆਸਿਆ ਸੀ, ਉਹਦੇ ਉਲਟ ਸਾਰਾ ਕੁਝ ਵਾਪਰਿਆ। ਅਸੀਂ ਇਸ ਪ੍ਰੋਗਰਾਮ ਰਾਹੀਂ ਜਦੋਂ ਵੀ ਇਸ ਸਾਰੀ ਕਾਰਵਾਈ ਦੇ ਬਾਰੇ ਸਿੱਖਾਂ ਦੇ ਜਾਂ ਪੰਜਾਬ ਦੇ ਨਜ਼ਰੀਏ ਤੋਂ ਗੱਲ ਕਰਨੀ ਚਾਹੀ ਤਾਂ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਜਦੋਂ ਇਹ ਰਿਕਾਰਡਿੰਗ YouTube ਤੇ ਪਾਈ ਗਈ ਸਾਨੂੰ ਮਾੜਾ ਚੰਗਾ ਬੋਲਿਆ ਕਿ ਤੁਸੀਂ ਸਿੱਖ ਤਾਂ ਬੜੇ ਦਲੇਰ ਹੁੰਨੇ ਹੋ, ਤੁਸੀਂ ਕਾਹਦੇ ਪੰਜਾਬੀ ਹੋ, ਪਾਕਿਸਤਾਨ ਨੇ ਤਾਂ ਆਹ ਕਰਤਾ ਉਹ ਕਰਤਾ, ਤੁਸੀਂ ਹੁਣ ਡਰੀ ਜਾਂਦੇ ਹੋ, ਚੱਕ ਦਿਓ ਫੱਟੇ। ਜਾਣੀ ਕਿ ਸਾਡੀ ਕੌਮ ਦਾ ਜਿਹੜਾ ਸਿੱਖਾਂ ਦਾ ਰਾਸ਼ਟਰਪਤੀ ਹਿੱਸਾ ਜਿਨ੍ਹਾਂ ਨੂੰ ਭਾਰਤ ਮਾਤਾ ਚੜ੍ਹੀ ਹੋਈ ਹੈ ਤੇ ਬਾਕੀ ਲੋਕ ਜਿਨ੍ਹਾਂ 'ਚ ਖਾਸ ਤੌਰ ਤੇ ਹਿੰਦੂ ਵੀਰ ਨੇ ਸਾਡੇ ਭਰਾ, ਇਹਨਾਂ ਸਾਰਿਆਂ ਨੂੰ ਸਾਡਾ ਇਹ ਕਹਿਣਾ ਬੜਾ ਭੈੜਾ ਲੱਗਦਾ ਰਿਹਾ ਹੈ ਕਿ ਅਸੀਂ ਕਿਉਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤਬਾਹੀ ਹੋ ਜਾਊਗੀ, ਇਹ ਜੰਗ ਦਾ ਅਖਾੜਾ ਨਾ ਅਪਣਾਓ। ਹੁਣ ਗੱਲ ਤਾਂ ਸਿੱਧੀ ਜੀ ਆ ਜੀ, ਪਾਕਿਸਤਾਨ ਢਾਵੇ ਹਿੰਦੁਸਤਾਨ ਨੂੰ ਤੇ ਹਿੰਦੁਸਤਾਨ ਢਾਵੇ ਪਾਕਿਸਤਾਨ ਨੂੰ। ਇਹ ਗੱਲ ਆਪਦੇ ਥਾਂ ਤੇ ਆ, ਉਹਨਾਂ ਦੇ ਆਪਦੇ ਹਿੱਤ ਨੇ, ਤੇ ਅਸੀਂ ਕਾਹਤੋਂ ਨਾ ਆਪਦੀ ਕੌਮ ਦੇ ਹਿੱਤ ਦੇਖੀਏ। ਜੇ ਪੰਜਾਬ ਨਾਲ ਖੜਨਾ, ਜੇ ਪੰਥ ਨਾਲ ਖੜਨਾ, ਆਪਦੇ ਲੋਕਾਂ ਨਾਲ ਵਫਾ ਨਿਭਾਉਣੀ, ਕਿਸੇ ਵੱਡੇ ਖਤਰੇ ਮੌਕੇ ਇਹ ਗੱਲ ਦਾ ਸੋਚਣਾ ਕਿ ਆਪਾਂ ਬਚਣਾ ਕਿਵੇਂ ਆ। ਜੇ ਇਹ ਗਦਾਰੀ ਹੁੰਦੀ ਆ ਤਾਂ ਅਸੀਂ ਗਦਾਰ ਹੀ ਚੰਗੇ ਆ ਜੀ, ਅਸੀਂ ਤੁਹਾਡੇ ਪੰਪ 'ਚ ਨਹੀਂ ਆਉਂਦੇ। ਅਸਲੀ ਗੱਲ ਤਾਂ ਇਹ ਹੈ ਕਿ ਭਾਰਤੀ ਨਿਜ਼ਾਮ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਕਿ ਸਿੱਖਾਂ ਨੂੰ ਆਪਦੇ ਹੱਕ 'ਚ ਭੁਗਤਾਉਣਾ। ਇਸ ਗੱਲ ਦੇ ਲਈ ਬੜੇ ਗਪੌੜੇ ਛੱਡੇ ਗਏ। ਇੱਕ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਪੁਲਿਸ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਦਿੱਤੀ ਆ ਕਿ ਜੀ ਆਹ ਕੋਈ ਲਾਲਾ ਆ, ਇਹਨੇ ਟਵਿੱਟਰ ਦੇ ਉੱਤੇ ਇੱਕ ਬੜੀ ਭੈੜੀ ਝੂਠੀ ਪੋਸਟ ਬਣਾ ਕੇ ਪਾਈ ਆ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਪਾਕਿਸਤਾਨ ਨੇ ਕਰਤਾ ਜੀ।
ਜਦੋਂ ਆ ਪਿਛਲੇ ਦਿਨੀ ਦੋਨੇ ਧਿਰਾਂ ਵੱਲੋਂ ਆਪੋ ਆਪਣੇ ਏਰੀਏ 'ਚ ਰਹਿ ਕੇ ਬੰਬਾਰਮੈਂਟ ਜਿਹੜੀ ਆ ਕੀਤੀ ਜਾ ਰਹੀ ਸੀ, ਡਰੋਨ ਡਰਾਨ ਛੱਡੇ ਜਾ ਰਹੇ ਸੀ। ਹੁਣ ਇਹ ਗੱਲ ਤਾਂ ਅੱਜ ਦੀ ਤਰੀਕ ਵਿੱਚ ਸਭ ਨੂੰ ਪਤਾ ਲੱਗ ਚੁੱਕਿਆ ਕਿ ਭਾਰਤ ਨੇ ਵੀ ਆਪਦੀ ਧਰਤੀ ਤੋਂ ਖੜ ਕੇ ਹੀ ਜੋ ਕੁਝ ਕਰਨਾ ਸੀ ਉਹ ਕੀਤਾ, ਤੇ ਪਾਕਿਸਤਾਨ ਨੇ ਵੀ ਆਪਦੀ ਧਰਤੀ ਤੋਂ ਖੜ ਕੇ ਜੋ ਕੁਝ ਕਰਨਾ ਸੀ ਉਹ ਕੀਤਾ। ਬੀਐਸਐਫ ਜਾਂ ਬਾਰਡਰ ਤੇ ਕੋਈ ਕ੍ਰਾਸ ਨਹੀਂ ਹੋਇਆ ਹੈਗਾ ਇੱਕ ਦੂਜੇ ਪਾਸੇ, ਪਰ ਜਿਹੜਾ ਭਾਰਤ ਦਾ ਗੋਦੀ ਮੀਡੀਆ ਜਿਹਨੂੰ ਝੂਠ ਬੋਲਣ ਦੀ ਬਿਮਾਰੀ ਪਈ ਹੋਈ ਆ, ਤੇ ਜਦੋਂ ਸਾਡੇ ਵਰਗੇ ਬੰਦੇ ਸੱਚ ਦੱਸਦੇ ਨੇ ਤੇ ਜਿਹੜੇ ਇਸ ਝੂਠ ਦਾ ਸ਼ਿਕਾਰ ਹੋਏ ਹੁੰਦੇ ਨੇ ਉਹਨਾਂ ਨੂੰ ਫਿਰ ਬੜੀ ਤਕਲੀਫ ਹੁੰਦੀ ਹੈ। ਜਿਹੜੇ ਭਰਾਵਾਂ ਨੇ ਮੇਰੇ ਬਾਰੇ ਮਾੜਾ ਚੰਗਾ ਬੋਲਿਆ ਸੀ ਉਦਣ, ਉਹਨਾਂ ਸਾਰਿਆਂ ਨੂੰ ਹੁਣ ਸ਼ਰਮ ਆਉਂਦੀ ਹੋਣੀ ਆ ਕਿ ਅਸੀਂ ਉਹ ਸਾਰਾ ਕੁਝ ਜਿਹੜਾ ਗੋਦੀ ਮੀਡੀਆ ਦਾ ਝੂਠ ਸੀਗਾ ਉਹਨੂੰ ਸੱਚ ਮੰਨੀ ਫਿਰਦੇ ਰਹੇ। ਕਿਉਂਕਿ ਹੁਣ ਲੋਕ ਕਰਦੇ ਆ ਮਖੌਲਾਂ ਬਈ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਇਸਲਾਮਾਬਾਦ ਫਨਾਹ ਹੋ ਗਿਆ, ਕਰਾਚੀ ਦੇ ਵਿੱਚ ਪੂਰੀ ਸਵਾਹ ਬਣਾਤਾ ਕਰਾਚੀ ਨੂੰ, ਤੇ ਜਿਹੜਾ ਲਾਹੌਰ ਆ ਉੱਥੇ ਤਾਂ ਇੱਕ ਵੀ ਬੰਦਾ ਖਣੀ ਜਿਉਂਦਾ ਬਚਿਆ ਪਤਾ ਨਹੀਂ। ਜਾਣੀ ਕਿ ਭਾਰਤ ਦੇ ਗੋਦੀ ਮੀਡੀਏ ਨੇ ਪਿਛਲੇ 5 ਦਿਨ ਦੁਨੀਆ ਦੇ ਸਭ ਤੋਂ ਝੂਠੇ ਬੰਦੇ ਨੂੰ ਵੀ ਸ਼ਰਮਸ਼ਾਰ ਕਰਤਾ। ਇੰਨਾ ਜ਼ਿਆਦਾ ਲਗਾਤਾਰ ਝੂਠ ਬੋਲਦੇ ਰਹੇ ਆ ਬਈ ਹੁਣ ਜਿਹੜੀ ਫੌਜ ਆ, ਕਿਉਂਕਿ ਫੌਜ ਕਿਸੇ ਵੀ ਮੁਲਕ ਦੀ ਹੋਵੇ ਉਹ ਤਾਂ ਹੋਰ ਤਰੀਕੇ ਨਾਲ ਹੁੰਦੀ, ਭਾਰਤ ਦੀ ਫੌਜ ਆ ਜਿਹੜੀ ਉਹ ਤਾਂ ਪੋਲੀਟੀਕਲ ਫੈਸਲਾ ਜਿੱਥੇ ਹੁੰਦਾ ਉਸ ਫੈਸਲੇ ਨੂੰ ਲਾਗੂ ਕਰਦੀ। ਤੇ ਹੁਣ ਜਦੋਂ ਸਿਆਪਾ ਗਲ ਪੈ ਗਿਆ, ਹੁਣ ਪੋਲੀਟੀਕਲ ਕਲਾਸ ਤਾਂ ਲੱਭਦੀ ਨਹੀਂ, ਮੋਦੀ ਸਾਹਿਬ ਤਾਂ ਕਿਸੇ ਮੀਟਿੰਗ 'ਚ ਆਏ ਹੀ ਨਹੀਂ, ਤੇ ਫੌਜੀਆਂ ਨੂੰ ਮੂਹਰੇ ਕਰਤਾ ਵੀ ਤੁਸੀਂ ਬਹਿ ਕੇ ਲੋਕਾਂ ਨੂੰ ਹੁਣ ਟਿਕਾਓ। ਹੁਣ ਸਾਰਾ ਭਾਰਤ ਦੁਆਲੇ ਹੁੰਦਾ, ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਵੀ ਅਸੀਂ ਤਾਂ ਤੁਹਾਨੂੰ ਹੱਥ ਵੱਢ ਕੇ ਦੇਤੇ ਸੀਗੇ ਵੀ ਸਾਰਾ ਭਾਰਤ ਤੁਹਾਡੇ ਨਾਲ ਆ ਜੀ, ਪਹਿਲਗਾਮ ਕਤਲੇਆਮ ਦੇ ਲਈ ਜੋ ਕੁਝ ਵੀ ਤੁਹਾਨੂੰ ਲੱਗਦਾ ਵੀ ਕਰਨਾ ਚਾਹੀਦਾ ਕਰੋ। ਤੇ ਫਿਰ ਮੋਦੀ ਸਾਹਿਬ ਨੇ ਫੁਕਰੀ ਮਾਰੀ, ਕਹਿੰਦਾ ਜੀ ਖੁੱਲੇ ਅਧਿਕਾਰ ਦੇਤੇ ਫੌਜ ਨੂੰ। ਇਹ ਗੱਲਾਂ ਤੋਂ ਬਾਅਦ ਆਮ ਜਿਹੜਾ ਭਾਰਤੀ ਬੰਦਾ, ਖਾਸ ਤੌਰ ਦੇ ਉੱਤੇ ਜਿਹੜਾ ਯੂਪੀ, ਬਿਹਾਰ, ਬੰਗਾਲ ਪਰਲੀ ਸਾਈਡ ਦਾ ਜਿਹੜਾ ਲਾਰਾ ਭੋਲਾ ਚਾਰਾ ਦਿਹਾੜੀ ਜੋਤਾ ਕਰਨ ਵਾਲਾ ਗੋਦੀ ਮੀਡੀਆ ਦਾ ਸ਼ਿਕਾਰ ਬਣਿਆ ਹੋਇਆ ਬੰਦਾ, ਉਹਨੂੰ ਇਉਂ ਲੱਗਣ ਲਾਤਾ ਬਈ ਭਾਰਤ ਦੀਆਂ ਫੌਜਾਂ ਚੜ੍ਹਦੀਆਂ ਜੀ ਟੈਂਕਾਂ, ਤੋਪਾਂ, ਬੰਬਾਂ, ਗੋਲੇ, ਬੰਦੂਕਾਂ ਲੈ ਕੇ, ਤੇ ਪਾਕਿਸਤਾਨ ਦੇ ਵਿੱਚ ਇੱਕ ਤਰਫੋਂ ਭੜਾਂਗਾ ਕੀਤਾ ਹੋਇਆ, ਤੇ ਉੱਥੇ ਸਾਰੇ ਬੰਦੇ ਜਿੰਨੇ ਨੇ ਉਹ ਤਾਂ ਦਹਿਸ਼ਤਗਰਦ ਨੇ, ਅੱਤਵਾਦੀ ਨੇ, ਬਸ ਮਾਰੀ ਜਾਂਦੇ। ਹੁਣ ਅਸਲੀਅਤ ਵਿੱਚ ਤਾਂ ਗੱਲ ਏਦਾਂ ਦੀ ਕੋਈ ਹੈ ਨਹੀਂ ਸੀ, ਹਕੀਕਤ ਬਿਲਕੁਲ ਹੋਰ ਸੀ। ਹੁਣ ਉਸ ਝੂਠ ਨੇ ਭਾਰਤੀ ਫੌਜ ਦਾ ਜਿਹੜਾ ਵਕਾਰ ਆ ਉਹ ਦਾਅ ਤੇ ਲਾ ਦਿੱਤਾ। ਕਿਉਂਕਿ ਗੋਦੀ ਮੀਡੀਆ ਨੇ ਤਾਂ ਪੋਲੇ ਜੇ ਮੂੰਹ ਨਾਲ ਮਾਫੀ ਮੰਗ ਲਈ। ਇਸ ਵੇਲੇ ਤੱਕ ਆਜ ਤੱਕ ਚੈਨਲ ਜਾਂ ਹੋਰ ਜਿੰਨੇ ਵੀ ਚੈਨਲ ਝੂਠ ਝਾੜ ਬੋਲਣ ਲਈ ਰੱਖੇ ਹੋਏ ਨੇ ਸਰਕਾਰ ਨੇ, ਇਹ ਸਾਰਿਆਂ ਦੇ ਵੱਲੋਂ ਕੁੜੀਆਂ ਜੀਆਂ ਬਿਠਾ ਕੇ ਪੋਲੇ ਜੇ ਮੂੰਹ ਨਾਲ ਕਹੀ ਜਾਂਦੀਆਂ ਨੇ ਕਿ ਜੀ ਉਹ ਤਾਂ ਅਸੀਂ ਆਪਦੇ ਵੱਲੋਂ ਪੂਰੇ ਸਬੂਤ, ਪੂਰੇ ਤੱਥ ਨੂੰ ਦੇਖ ਕੇ ਖਬਰ ਦੇਣ ਦਾ ਯਤਨ ਕਰਦੇ ਰਹੇ ਆ, ਪਰ ਕਈ ਖਬਰਾਂ ਸਾਤੋਂ ਝੂਠ ਗਲਤ ਬੋਲ ਹੋ ਗਈਆਂ, ਅਸੀਂ ਉਹਦੇ ਲਈ ਮਾਫੀ ਮੰਗਦੇ। ਹੁਣ ਜਿਹੜੇ ਲੋਕ ਇਸ ਮੀਡੀਆ ਦੇ ਮਗਰ ਲੱਗ ਕੇ ਆਮ ਲੋਕਾਂ ਨਾਲ ਲੜਦੇ ਰਹੇ, ਸੱਚ ਬੋਲਣ ਵਾਲਿਆਂ ਨਾਲ ਬਹਿਸਦੇ ਰਹੇ, ਉਹਨਾਂ ਨੂੰ ਬੜੀ ਔਖ ਆ। ਤੇ ਹੁਣ ਕੀ ਹੋ ਰਿਹਾ ਕਿ ਧੜਾ ਧੜ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ। ਹੁਣ ਜਦੋਂ ਮੈਂ ਤੁਹਾਡੇ ਨਾਲ ਮੁਖਾਤਬ ਹੋਣਾ ਸੀ, ਮੈਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਨਜ਼ਰ ਮਾਰ ਕੇ ਹਟਿਆ, 5-6 ਬੰਦਿਆਂ ਦੀਆਂ ਫੋਟੋਆਂ, ਪਰਚੇ ਦਰਜ ਹੋ ਗਏ ਕਿ ਜੀ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਝੂਠੀਆਂ ਖਬਰਾਂ, ਫੇਕ ਨਿਊਜ਼ ਆ ਜਿਹੜੀ ਉਹ ਦਿੱਤੀ। ਅਸਲੀਅਤ ਇਹ ਆ ਕਿ ਪਿਛਲੇ 15-20 ਸਾਲਾਂ ਦੇ ਵਿੱਚ ਮੋਦੀ ਤੰਤਰ ਨੇ ਤੇ ਗੋਦੀ ਮੀਡੀਆ ਨੇ ਦੋ ਚੀਜ਼ਾਂ ਪੈਦਾ ਕੀਤੀਆਂ ਨੇ। ਇੱਕ ਤਾਂ ਇਹ ਚੀਜ਼ ਪੈਦਾ ਕੀਤੀ ਆ ਵੀ ਭੇਡਾਂ ਬਣਾ ਲਓ ਬੰਦਿਆਂ ਨੂੰ, ਜਿਹੜੇ ਕਿਸੇ ਹੋਰ ਦੀ ਸੁਣਨੀ ਨਾ, ਜੋ ਅਸੀਂ ਕਹਿ ਦਈਏ ਬਸ ਉਹਨੂੰ ਉਹ ਧੁਰਕੀ ਬਾਣੀ ਵਾਂਗੂ ਮੰਨਿਆ ਕਰਨ। ਆ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਪੋਸਟਾਂ ਦੇਖ ਕੇ, ਉਹ ਵੀ ਇਹੀ ਕੁਛ ਵਾਲੇ ਨੇ ਨਾ, ਭੇਡਾਂ। ਸੱਚ ਬਾਰੇ ਤਾਂ ਪਤਾ ਹੀ ਨਹੀਂ ਨਾ, ਉਹ ਕਹਿੰਦੇ ਜੀ ਜਿਹੜਾ ਕੁਛ ਮੋਦੀ ਤੇ ਗੋਦੀ ਮੀਡੀਆ ਕਹਿੰਦਾ ਉਹ ਸੱਚ। ਇੱਕ ਤਾਂ ਇਹ ਇਹਨਾਂ ਨੇ ਬਣਾਇਆ ਭੇਡ ਤੰਤਰ। ਦੂਜਾ ਜਿਹੜਾ ਇਹੋ ਜਿਹਾ ਇੱਕ ਹੋਰ ਕੰਮ ਇਹਨਾਂ ਨੇ ਕੀਤਾ, ਉਹ ਇਹ ਕੀਤਾ ਹੋਇਆ ਹੈ ਬਈ ਕਿਸੇ ਵੀ ਮੌਕੇ ਜਿਹੜਾ ਵੀ ਬੰਦਾ ਤੁਹਾਨੂੰ ਦਿਆਂਗੇ, ਤੁਸੀਂ ਉਹਦੀ ਗੱਲ ਨਹੀਂ ਸੁਣਨੀ, ਤੁਸੀਂ ਉਹਦੀ ਧੀ ਭੈਣ ਇੱਕ ਕਰ ਦੇਣੀ, ਗੰਦ ਵਗਣਾ।
ਸੋ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਆਰਮੀ ਦੇ ਨਾਂ ਦੇ ਉੱਤੇ ਜਿਹੜੀ ਇਹ ਭੇਡਾਂ ਨੇ ਗੰਦ ਪਾਇਆ ਹੋਇਆ, ਉਹ ਅੱਜ ਸਾਰੇ ਸੰਸਾਰ ਨੇ ਦੇਖਿਆ। ਅੱਜ ਸਾਰੀ ਦੁਨੀਆ ਦੇ ਵਿੱਚ ਭਾਰਤ ਦੇ ਮੀਡੀਆ ਦੀ ਇਹ ਜਿਹੜੀ ਸਭ ਤੋਂ ਭੈੜੀ ਹਾਲਤ ਵਾ ਕਿ ਝੂਠ ਬੋਲਦੇ ਆ, ਤੇ ਇਹਨਾਂ ਨੇ ਲੋਕਾਂ ਨੂੰ ਥੱਲੇ ਟ੍ਰੋਲਿੰਗ ਆਰਮੀ ਬਣਾਇਆ ਹੋਇਆ। ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਇਹ ਗਾਲਾਂ ਕੱਢਦੇ। ਹੁਣ ਇਸ ਗੱਲ ਦਾ ਤੁਸੀਂ ਹਾਲ ਦੇਖੋ ਕਿੰਨਾ ਮਾੜਾ ਹੋ ਚੁੱਕਿਆ ਕਿ ਜਦੋਂ ਪਹਿਲਗਾਮ ਦੇ ਵਿੱਚ ਇਹ ਮਾੜਾ ਮੰਦਭਾਗਾ ਵਾਪਰਿਆ, ਉੱਥੇ ਇੱਕ ਫੌਜ ਦਾ ਅਧਿਕਾਰੀ ਸੀਗਾ, ਨੌਜਵਾਨ ਮੁੰਡਾ, ਉਹ ਮਾਰਨ ਵਾਲਿਆਂ ਨੂੰ ਤਾਂ ਸ਼ਾਇਦ ਪਤਾ ਹੋਵੇ ਜਾਂ ਨਾ ਪਤਾ ਹੋਵੇ, ਪਰ ਉਹਦਾ ਵਿਆਹ ਹੋਇਆ ਸੀ ਤੇ ਉਹ ਆਪਦਾ ਛੁੱਟੀਆਂ ਮਨਾਉਣ ਜਾਂ ਉੱਥੇ ਗਿਆ ਹੋਇਆ ਸੀ। ਉਹਦੀ ਨਾਲ ਉਹਦੀ ਘਰ ਵਾਲੀ ਵੀ ਸੀ, ਨਰਵਾਲ ਕਰਕੇ ਉਹਦੇ ਮਗਰ ਲੱਗਦਾ ਬਸ। ਉੱਥੇ ਉਹ ਮੁੰਡਾ ਮਾਰਿਆ ਗਿਆ। ਉਹ ਘਰ ਵਾਲੀ ਸੱਜ ਵਿਆਹੀ ਮਟਿਆਰ, ਸਾਰਿਆਂ ਨੂੰ ਬੁਰਾ ਲੱਗਦਾ। ਵੈਸੇ ਹੀ ਜਿਹੜਾ ਇਹ ਕਤਲੇਆਮ ਹੋਇਆ, ਇਹਦੀ ਆਮ ਬੰਦੇ ਨੂੰ ਬੜਾ ਦੁੱਖ ਲੱਗਿਆ, ਸਾਰਿਆਂ ਨੂੰ ਹੋਣਾ ਵੀ ਚਾਹੀਦਾ। ਤੇ ਉਸ ਕੁੜੀ ਦੀ ਜਿਹੜੀ ਉਹ ਫੋਟੋ ਆ ਨਾ ਜੀ, ਜਦੋਂ ਉਹ ਆਪਦੇ ਮਾਰੇ ਗਏ ਘਰ ਵਾਲੇ ਨੂੰ ਲੰਮਾ ਉਹ ਪਿਆ ਤੇ ਉਹਦੇ ਕੋਲ ਬੈਠੀ ਆ, ਉਹ ਜਦੋਂ ਵੀ ਜਿਸਨੇ ਵੀ ਦੇਖੀ ਆ ਉਹਨੂੰ ਬੜਾ ਫੀਲ ਹੋਇਆ। ਪਰ ਉਸ ਲੜਕੀ ਨੇ, ਉਸ ਕੁੜੀ ਨੇ ਇੱਕ ਕਿਤੇ ਸਹੀ ਗੱਲ ਬੋਲ ਦਿੱਤੀ ਕਿ ਠੀਕ ਆ, ਉਹਨਾਂ ਟੈਰਰਿਸਟਾਂ ਨੇ, ਅੱਤਵਾਦੀਆਂ ਨੇ ਮਾੜਾ ਕੀਤਾ ਹੈ, ਪਰ ਆਮ ਪਾਕਿਸਤਾਨੀ ਨੂੰ ਜਾਂ ਆਮ ਮੁਸਲਮਾਨਾਂ ਨੂੰ, ਆਮ ਕਸ਼ਮੀਰੀਆਂ ਨੂੰ, ਉਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਆਪਾਂ ਇਸ ਤਰ੍ਹਾਂ ਕਰਨ ਲੱਗੇ ਹੋਏ ਆ? ਠੀਕ ਆ, ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ, ਆਮ ਲੋਕਾਂ ਨੂੰ ਕਿਉਂ ਕਰਦੇ ਹੋ? ਇੰਨੀ ਗੱਲ ਤੋਂ ਬਾਅਦ ਉਸ ਕੁੜੀ ਨੂੰ, ਜਿਹਦਾ ਘਰ ਵਾਲਾ ਹਜੇ ਹੁਣ ਮਰਿਆ, ਜਿਹਦੇ ਹੱਕ ਵਿੱਚ ਸਾਰੀ ਦੁਨੀਆ ਖੜੀ ਹੈ, ਜਿਹਦੀ ਕਰਕੇ ਭਾਰਤ ਦੀ ਸਰਕਾਰ ਤੇ ਗੋਦੀ ਮੀਡੀਆ ਕਹਿ ਰਿਹਾ ਹੈਗਾ ਕਿ ਅਸੀਂ ਹੁਣ ਪਾਕਿਸਤਾਨ ਨੂੰ ਢਹਿ ਢੇਰੀ ਕਰ ਦੇਣਾ, ਸਵਾਹ ਕਰ ਦੇਣਾ, ਉਸ ਕੁੜੀ ਦੇ ਬਾਰੇ ਜੋ ਕੁਝ ਲਿਖਿਆ ਗਿਆ, ਤੌਬਾ ਵਾਹਿਗੁਰੂ ਦੀ। ਇੰਨਾ ਗੰਦ, ਇੰਨੀ ਨੀਚਤਾ, ਗੰਦੀਆਂ ਗਾਲਾਂ, ਤੇ ਇੱਥੋਂ ਤੱਕ ਕਿਹਾ ਗਿਆ ਕਿ ਇਹ ਜੀ ਮੁਸਲਮਾਨ ਹੋਣੀ ਆ, ਇਹ ਤਾਂ ਪਾਕਿਸਤਾਨ ਦੀ ਏਜੰਟ ਹੋਣੀ ਹੈ। ਇੱਕ ਤਾਂ ਉਹਦਾ ਘਰ ਪੱਟਿਆ ਗਿਆ ਤੇ ਦੂਜਾ ਉਹਨੂੰ ਹੋਰ ਜਲੀਲ ਕੀਤਾ ਗਿਆ, ਕਿਉਂਕਿ ਇਹੀ ਕੁਝ ਤਾਂ ਸਿਖਾਇਆ ਮੋਦੀ ਤੰਤਰ ਨੇ, ਗੋਦੀ ਮੀਡੀਆ ਨੇ ਇਹੀ ਕੁਝ ਸਿਖਾਇਆ ਹੈ ਭੇਡਾਂ। ਚਲੋ ਅੱਗੇ ਆ ਜਾਓ। ਆ ਪਿਛਲੇ 3-4 ਦਿਨ ਤੋਂ ਇੱਕ ਵਿਕਰਮ ਮਿਸ਼ਰੀ ਕਰਕੇ ਭਾਰਤ ਦਾ ਵੱਡਾ ਅਫਸਰ ਆ, ਕੋਈ ਵਿਦੇਸ਼ ਸਕੱਤਰ। ਹੁਣ ਉਹ ਮੁਲਾਜ਼ਮ ਆ ਭਾਰਤ ਸਰਕਾਰ ਦਾ। ਸਰਕਾਰ ਨੇ ਜੋ ਵੀ ਉਹਦੀ ਡਿਊਟੀ ਲਾਉਣੀ ਆ, ਕੈਨੇਡਾ, ਅਮਰੀਕਾ ਜਾਂ ਕਿਸੇ ਵੀ ਹੋਰ ਮੁਲਕ ਨਾਲ ਉਹਨੇ ਗੱਲ ਕਰਨੀ ਆ। ਜਿਹੜਾ ਜੈ ਸ਼ੰਕਰ ਆ ਉਹ ਵਿਦੇਸ਼ ਮੰਤਰੀ ਆ, ਤੇ ਉਸ ਮੰਤਰਾਲੇ ਦਾ, ਵਿਦੇਸ਼ ਮੰਤਰਾਲੇ ਦਾ ਉਹ ਸਕੱਤਰ, ਉਹਨੇ ਜਿਹੜੀ ਗੱਲ ਮਿਸਟਰ ਡੋਨਾਲਡ ਟਰੰਪ ਨੇ ਇੱਥੇ ਕੀਤੀ, ਉਹਦੀ ਜਾਣਕਾਰੀ ਦੇਣ ਲਈ ਜਾਂ ਹੋਰ ਸਾਰੇ ਗੱਲਾਂ ਬਾਤਾਂ 'ਚ ਉਹ ਇੱਕ ਰਿਸਪੌਂਸੀਬਲ ਪੋਜੀਸ਼ਨ ਆ ਉਹਦੀ, ਤੇ ਉਹਨੇ ਕਰਨੀ ਆ ਨਾ ਮੁਲਕ ਨੂੰ, ਮੀਡੀਆ ਨੂੰ, ਵੀ ਭਾਈ ਸੀਜ਼ ਫਾਇਰ ਹੋ ਗਿਆ ਜਾਂ ਜੰਗਬੰਦੀ ਕਰ ਲਈ ਆਪਾਂ। ਬਈ ਉਹ ਫੈਸਲਾ ਕੀਤਾ ਹੋਣਾ ਮੋਦੀ ਹੋਣਾ ਨੇ, ਢਪਾਰ ਹੋਣਾ ਨੇ, ਰਾਜਨਾਥ ਹੋਣਾ ਨੇ, ਹੋਰ ਜਿਹੜਾ ਵੀ ਇਹਨਾਂ ਦਾ ਲੌਂਗ ਲਾਣਾ, ਜਿਹਨੇ ਪਿਛਲੇ ਦਿਨੀ ਪੂਛ ਜਿਹੜੀ ਸੀ ਚੱਕ ਕੇ ਢੁੱਟ ਤੇ ਰੱਖੀ ਹੋਈ ਸੀਗੀ ਵੀ ਅਸੀਂ ਤਾਂ ਹੁਣ ਇਰਾਨ, ਅਫਗਾਨਿਸਤਾਨ ਜਾ ਕੇ ਸਾਹ ਲੈਣਾ, ਬਸ ਹੁਣ ਤਾਂ ਅਸੀਂ ਢਾਹ ਲੈਣਾ ਪਾਕਿਸਤਾਨ। ਉਸ ਲਾਣੇ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ, ਪਰ ਉਹ ਵਿਕਰਮ ਮਿਸਰੀ ਆ ਜਿਹੜਾ ਇੱਕ ਨੌਕਰੀ ਮੁਲਾਜ਼ਮ ਇਹਨਾਂ ਦਾ ਕਰਦਾ ਹੈ, ਉਸ ਵਿਦੇਸ਼ ਸਕੱਤਰ ਨੂੰ ਪਿਛਲੇ 2 ਦਿਨ ਤੋਂ ਜਿੰਨਾ ਗੰਦ ਬਕਿਆ ਗਿਆ, ਆਖਰ ਉਹਨੇ ਆਪਦਾ ਐਕਸ ਦੇ ਉੱਤੇ, ਟਵਿੱਟਰ ਦੇ ਉੱਤੇ ਜਿਹੜਾ ਅਕਾਊਂਟ ਸੀਗਾ ਉਹਨੇ ਬਲੌਕ ਦੂਜਾ ਉਹ ਕਰ ਲਿਆ, ਜਿਹੜੀ ਹਾਈਡ ਕਰ ਲਈ ਪੋਸਟ, ਉਹਨੇ ਲੁਕਦਾ ਫਿਰਦਾ। ਉਹ ਸਭ ਤੋਂ ਗੰਦੀ ਗੱਲ ਇਹ ਕਿ ਚਲੋ ਉਹਦੇ ਨਾਲ ਤੁਹਾਨੂੰ ਕਿਸੇ ਗੱਲ ਦਾ ਤੁਹਾਡੇ ਵਿਚਾਰ ਨਹੀਂ ਮਿਲੇ ਜਾਂ ਤੁਹਾਨੂੰ ਉਹ ਚੰਗਾ ਨਹੀਂ ਲੱਗਿਆ, ਹੱਦ ਉਹ ਹੋ ਗਈ ਕਿ ਉਹਦੀ ਵਿਚਾਰੀ ਧੀ ਆ ਇੱਕ। ਹਾਲਾਂਕਿ ਸਾਡਾ ਤਾਂ ਉਹਦੇ ਨਾਲ ਕੀ ਕਨੈਕਸ਼ਨ ਹੋ ਸਕਦਾ, ਅਸੀਂ ਤਾਂ ਖਾਲਿਸਤਾਨ ਨੂੰ ਰੀਪ੍ਰਜੈਂਟ ਕਰਦੇ ਹਾਂ, ਪਰ ਇੱਕ ਮਨੁੱਖਤਾ ਦਾ ਦਰਦ ਤਾਂ ਹੁੰਦਾ ਨਾ, ਬੰਦੇ 'ਚ ਇੱਕ ਅੰਦਰ ਬੰਦਾ ਹੁੰਦਾ। ਮੈਨੂੰ ਉਹਦੇ ਬਾਰੇ ਜੋ ਉਹਦੀ ਫੋਟੋ ਪਾ ਕੇ ਗੰਦ ਲਿਖਿਆ ਜਾ ਰਿਹਾ ਸੀ, ਮੇਰੇ ਤੋਂ ਪੜ੍ਹ ਨਹੀਂ ਹੋਇਆ। ਉਸ ਲੜਕੀ, ਉਸ ਬੱਚੀ ਨੂੰ ਦੇਖ ਕੇ ਮੈਨੂੰ ਮੇਰੀ ਧੀ ਦਾ ਆ ਰਿਹਾ ਸੀ ਕਿ ਜੇਕਰ ਕੋਈ ਮੇਰੇ ਵਿਚਾਰਾਂ ਨਾਲ ਅਸਹਿਮਤ ਹੋਵੇ ਤੇ ਮੇਰੀ ਧੀ ਨਾਲ ਆ ਕੁਝ ਲਿਖੇ। ਆਹ ਸੋਸਾਇਟੀ ਹੈ ਜੀ ਤੁਹਾਡੀ, ਐਸ ਸੱਭਿਆਚਾਰ ਦੀ, ਐਸ ਮਹਾਨ ਸੰਸਕ੍ਰਿਤੀ ਦੀਆਂ ਤੁਸੀਂ ਬਾਤਾਂ ਪਾਉਂਦੇ ਹੁੰਦੇ।
ਆਖੇ ਜੀ ਅਸੀਂ ਵਿਸ਼ਵ ਗੁਰੂ ਆ ਵਿਸ਼ਵ ਗੁਰੂ ਆ ਤੁਹਾਡੇ। ਆ ਵਿਸ਼ਵ ਗੁਰੂ ਤਾਂ ਪਤਾ ਲੱਗ ਹੀ ਗਿਆ। ਇੱਕ ਉੱਥੋਂ ਆਇਆ ਟਵੀਟ, ਇੱਕ ਸੁਨੇਹਾ ਆਇਆ ਅਮਰੀਕਾ ਤੋਂ, ਤੇ ਵਿਸ਼ਵ ਗੁਰੂ ਦਾ ਫਿਰ ਉਹ ਹੋਇਆ ਜਿਹਦੇ ਹੁਕਮ ਦੇ ਬਾਰੇ ਤੁਸੀਂ ਮਿੰਟ 'ਚ ਵੀ ਚੁੱਪ ਕਰ ਗਏ। ਹੁਣ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਪਹਿਲ ਇੰਡੀਆ ਨੇ ਕੀਤੀ ਆ ਕਿ ਪਹਿਲ ਪਾਕਿਸਤਾਨ ਨੇ ਕੀਤੀ। ਅਸੀਂ ਤਾਂ ਸ਼ੁਕਰਗੁਜ਼ਾਰ ਆ ਜੀ ਅਮਰੀਕਾ ਦੇ, ਜਿਹਨੇ ਸਾਡਾ ਪੰਜਾਬ, ਸਾਡਾ ਪੰਥ ਬਚਾਤਾ। ਹੁਣ ਵੀ ਜਿਹੜੇ ਫੁਕਰੇ ਆ ਇਹਨਾਂ ਦੇ ਗੋਦੀ ਮੀਡੀਆ ਵਾਲੇ, ਉਹ ਲੱਗੇ ਹੋਏ ਨੇ ਕਿ ਜੀ ਇਹ ਤਾਂ ਐਵੇਂ ਅਮਰੀਕਾ ਨੇ ਦਖਲਅੰਦਾਜ਼ੀ ਕਰਕੇ ਰੋਕ ਲਿਆ, ਨਹੀਂ ਤਾਂ ਮੋਦੀ ਦਾ ਥਾਪੜਾ ਸੀ ਤੇ ਫੌਜ ਨੇ ਤਾਂ ਪਾਕਿਸਤਾਨ ਸੁਆਹ ਕਰ ਦੇਣਾ ਸੀ। ਅਸੀਂ ਤਾਂ ਜੀ ਫਲਾਨੇ ਥਾਂ ਦੇ ਉੱਤੇ ਬੰਬ ਚਲਾਤਾ, ਫਲਾਨੇ ਥਾਂ ਤੇ ਤੋਪ ਚਲਾਤੀ। ਇਹ ਜਿਹੜੀਆਂ ਗੱਲਾਂ ਕਰਦੇ ਆ, ਇਹਦੇ ਚ ਇੱਕ ਹੋਰ ਫੁਕਰੀ ਬੜੀ ਟਿਕਾ ਕੇ ਮਾਰ ਰਹੇ ਨੇ ਕਿ ਜਿੱਥੇ ਪਾਕਿਸਤਾਨ ਦਾ ਪਰਮਾਣੂ ਬੰਬ ਪਲਾਂਟ ਆ, ਨਿਊਕਲੀਅਰ ਬੰਬ ਰੱਖਿਆ ਹੋਇਆ ਜੀ, ਅਸੀਂ ਤਾਂ ਉੱਥੇ ਵੀ ਕਹਿੰਦੇ ਅਟੈਕ ਕਰਤਾ ਸੀ ਜਾਂ ਪਤਾ ਕਰ ਦੇਣਾ ਸੀ। ਇੱਕ ਪਾਸੇ ਇੰਟਰਨੈਸ਼ਨਲ ਮੀਡੀਆ ਇਹ ਕਹਿ ਰਿਹਾ ਕਿ ਜਦੋਂ ਅਮਰੀਕਾ ਤੇ ਹੋਰ ਮੁਲਕਾਂ ਨੂੰ ਇਨਪੁਟਸ ਮਿਲੀਆਂ, ਕਿਉਂਕਿ ਸਾਰੇ ਅੱਜ ਕੱਲ ਅੱਗੇ ਵਾਲਾ ਕੰਮ ਤਾਂ ਹੈ ਨਹੀਂ ਬੰਦਾ ਭੇਜ ਕੇ ਪਤਾ ਲੈਣਾ, CID ਮੁਖਬਰੀ ਕਰਾਉਣੀ। ਅੱਜ ਕੱਲ ਤਾਂ ਸੈਟੇਲਾਈਟ ਯੁੱਗ ਵਾ, ਉੱਪਰੋਂ ਹੀ ਪਤਾ ਲੱਗ ਜਾਂਦਾ ਕਿੱਥੇ ਕੀ ਹੋ ਰਿਹਾ। ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਅਮਰੀਕਾ ਨੇ, ਜਿਹੜਾ ਪਹਿਲਾਂ ਅਮਰੀਕਾ ਇਹ ਕਹਿੰਦਾ ਰਿਹਾ ਕਿ ਮੈਂ ਇਹਨਾਂ ਦੇ ਰੌਲੇ 'ਚ ਕੋਈ ਦਖਲ ਨਹੀਂ ਦੇਣਾ ਚਾਹੁੰਦਾ, ਉਹਨੇ ਜਦੋਂ ਇਹ ਦੇਖਿਆ ਕਿ ਠੀਕ ਆ ਪਾਕਿਸਤਾਨ ਦੇ ਨਾਲ ਇੰਡੀਆ ਦਾ ਆਪੋ ਆਪਦੇ ਥਾਂ ਤੇ ਬਹਿ ਕੇ ਇੱਕ ਦੂਜੇ ਤੇ ਗੋਲੇ ਗਾਲੇ ਚਲਾਈ ਜਾਂਦੇ ਆ, ਆਪੋ ਆਪਦੇ ਲੋਕਾਂ ਨੂੰ ਖੁਸ਼ ਕਰ ਲੈਣਗੇ। ਇੰਡੀਆ ਵਾਲੇ ਕਹਿ ਦੇਣਗੇ ਲਓ ਜੀ ਸਾਨੂੰ ਵੋਟਾਂ ਪਾਓ, BJP ਵਾਲੇ ਕਹਿ ਦੇਣਗੇ। ਤੇ ਇਸ ਮਾਹੌਲ ਦੇ ਵਿੱਚ ਅਸੀਂ ਕੀ ਲੈਣਾ, ਚੱਲਦਾ ਰਹਿਣ ਤੋਂ ਕੰਮ, ਦੇਖ ਲਾਂਗੇ ਜਦੋਂ ਕੋਈ ਗੱਲ ਵਧੀ। ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਜੇਕਰ ਪਾਕਿਸਤਾਨ ਦੇ ਪਰਮਾਣੂ ਪਲਾਂਟ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜਿਹਦੇ ਬਾਰੇ ਅੱਜ ਪਾਕਿਸਤਾਨ ਕਵੇ ਨਾ ਕਵੇ ਵੀ ਕਰਨ ਲੱਗੇ ਸੀ, ਇੰਡੀਆ ਦੇ ਵਿੱਚ ਇੱਥੇ ਝੂਠ ਫੁਕਰੀ ਮਾਰੀ ਜਾ ਰਹੀ ਹੈ। ਪਤਾ ਨਹੀਂ ਸੱਚ ਆ ਕਿ ਝੂਠਾ, ਪਰ ਇੱਥੇ ਮੀਡੀਆ ਦੇ ਵਿੱਚ ਪੂਰਾ, ਵੈਸੇ ਤਾਂ ਝੂਠ ਜ਼ਿਆਦਾ ਹੋਣ ਦੀ ਸੰਭਾਵਨਾ, ਕਿਉਂਕਿ ਪਿਛਲੇ ਦਿਨਾਂ 'ਚ ਇਹਨਾਂ ਨੇ 101% ਝੂਠ ਬੋਲਿਆ। ਕੱਲਾ ਉਤੋਂ ਦੇ ਸ਼ਹਿਰਾਂ ਦੇ ਨਾਂ ਠੀਕ ਲੈ ਨੇ ਵੀ ਇਸਲਾਮਾਬਾਦ, ਕਰਾਚੀ, ਪਾਕਿਸਤਾਨ, ਬਾਕੀ ਤਾਂ ਬਸ ਤੌਬਾ ਹੀ ਭਲੀ। ਹੁਣ ਜਦੋਂ ਇਹਨਾਂ ਨੇ ਇਹ ਗੱਲ ਅੱਜ ਆਪ ਕਹਿ ਰਹੇ ਨੇ ਕਿ ਜੀ ਅਸੀਂ ਤਾਂ ਉੱਥੇ ਪਰਮਾਣੂ, ਜਿੱਥੇ ਨੂਰ ਖਾਨ ਪਤਾ ਨਹੀਂ ਅੱਡਾ ਕੋਈ, ਲਓ ਜੀ ਜੇਕਰ ਉੱਥੇ ਇਹ ਵਾਪਰ ਜਾਵੇ ਤਾਂ ਕੁਛ ਨਾ ਕੁਛ ਤਾਂ ਉੱਥੇ ਇਹੋ ਜਿਹਾ ਵਾਪਰਦਾ ਹੀ ਜਿਹਦੇ ਨਾਲ ਇਸ ਖਿੱਤੇ ਦੇ ਵਿੱਚ ਬਰਬਾਦੀ ਹੁੰਦੀ। ਚਲੋ ਦੂਜੇ ਪਾਸੇ ਹੀ ਆ ਜਾਓ, ਪਾਕਿਸਤਾਨ ਨੂੰ ਮਾੜਾ ਹੀ ਮੰਨ ਲਓ, ਪਾਕਿਸਤਾਨ ਭੈੜਾ ਹੀ ਮੰਨ ਲਓ, ਤੇ ਜੇ ਪਾਕਿਸਤਾਨ ਦੇ ਉੱਤੇ ਫੌਜੀ ਹਮਲਾ ਇਸ ਤਰੀਕੇ ਨਾਲ ਹੋਵੇ ਕਿ ਉਹਦੇ ਪੈਰ ਨਾ ਲੱਗਣ, ਸਭ ਪਾਸਿਓਂ ਉਹਦੇ ਤਬਾਹ ਹੁੰਦਾ ਜਾਵੇ, ਅਖੀਰ ਉਹਦੇ ਕੋਲ ਆਪਦੇ ਬਚਾਅ ਲਈ ਜਾਂ ਆਪਦੇ ਆਪ ਨੂੰ ਜਿਹੜਾ ਉਹਨੇ ਇਹ ਭਰੋਸਾ ਦੇ ਕੇ ਟਿਕਾ ਕੀਤਾ ਹੋਇਆ ਵੀ ਅਸੀਂ ਤਾਂ ਬਚਾਂਗੇ ਜੇ ਸਾਡੇ ਕੋਲੇ ਨਿਊਕਲੀਅਰ ਬੰਬ ਹੋ, ਤੇ ਫਿਰ ਤਾਂ ਉਹਨੂੰ ਹੱਕ ਮਿਲ ਗਿਆ। ਉਹ ਆਪਦੀ ਥਾਂ ਤੇ ਜਾਇਜ਼ ਆ ਕਿ ਹੁਣ ਜੇ ਅਸੀਂ ਹੁਣ ਬਣਾ ਚਲਾਇਆ ਪਰਮਾਣੂ ਬੰਬ, ਫਿਰ ਇਹ ਹੁਣ ਬ੍ਰੈਡ ਨਾਲ ਆਮਲੇਟ ਬਣਾ ਕੇ ਖਾਣਾ, ਇਹਨੂੰ ਚਲਾਓ। ਫਿਰ ਅਖੀਰ ਤੇ ਜੇਕਰ ਉਹ ਚਲਾਵੇ, ਇਹੋ ਜਿਹੇ ਹਾਲਾਤ ਬਣਾਏ ਕਿਹਨੇ, ਇੰਡੀਆ ਨੇ। ਤੇ ਜਦੋਂ ਬੰਬ ਚੱਲ ਜਾਵੇ ਪਰਮਾਣੂ ਬੰਬ, ਜਾਪਾਨ ਦੇ ਵਿੱਚ ਅੱਜ ਤੱਕ ਕਿੰਨੇ ਸਾਲ ਹੋ ਗਏ, ਅੱਜ ਤੱਕ ਉੱਥੋਂ ਦੀਆਂ ਖਬਰਾਂ ਸੁਣ ਕੇ ਬੰਦੇ ਦਾ ਦਿਲ ਜਿਹੜਾ ਹੈਗਾ ਦਹਿਲ ਜਾਂਦਾ। ਤੇ ਜੇਕਰ ਇਹ ਪਰਮਾਣੂ ਬੰਬ ਇਸ ਖਿੱਤੇ ਵਿੱਚ ਚੱਲੇ ਤਾਂ ਯਕੀਨਨ ਤੌਰ ਦੇ ਉੱਤੇ ਜਿਹੜੇ ਖਿੱਤੇ ਚੋਂ ਬਹਿ ਕੇ, ਜਿੱਥੇ ਨੋਇਡਾ ਦੇ ਵਿੱਚ, ਦਿੱਲੀ ਦੇ ਵਿੱਚ ਆਜ ਤੱਕ ਵਾਲਿਆਂ ਦਾ, ਬਾਕੀ ਚੈਨਲਾਂ ਵਾਲਿਆਂ ਦੇ ਦਫ਼ਤਰ ਨੇ, ਉੱਥੇ ਪਤਾ ਨਹੀਂ ਕੁਝ ਹੋਣਾ ਕਿ ਨਹੀਂ ਹੋਣਾ। ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਗਾਂ ਇਧਰ UP CP ਬਿਹਾਰ ਤੱਕ, ਉਧਰ ਪਤਾ ਨਹੀਂ ਕੁਝ ਹੋਣਾ ਕਿ ਨਹੀਂ ਹੋਣਾ। ਪਰ ਪੰਜਾਬ, ਹਰਿਆਣਾ, ਹਿਮਾਚਲ, ਕਸ਼ਮੀਰ, ਇਹ ਉਹੀ ਬੈਲਟ ਆ ਜੀ ਜਿਹਦੇ ਉੱਤੇ ਦਿੱਲੀ ਤੇ ਨਾਗਪੁਰ ਪੂਰੇ ਔਖੇ ਨੇ। ਭਾਗਮਾ ਬ੍ਰਿਗੇਡ, ਹਿੰਦੂ ਕੱਟੜਵਾਦ ਇਸ ਗੱਲੋਂ ਪੂਰਾ ਦੁਖੀ ਆ ਵੀ ਇਹ ਸਾਡੀ ਈਨ ਨਹੀਂ ਮੰਨਦੀ। ਪੰਜਾਬ ਜਿਹੜਾ ਹਮੇਸ਼ਾ ਆਕੜ ਕੇ ਜੁਰਤ ਨਾਲ ਖੜਦਾ, ਪੰਜਾਬ ਹਮੇਸ਼ਾ ਇਹ ਦਿਖਾਉਂਦਾ ਕਿ ਅਸੀਂ ਬਾਕੀ ਭਾਰਤ ਵਰਗੇ ਨਹੀਂ ਹੈਗੇ।
ਇਸ ਰੌਲੇ ਗੋਲੇ ਵਿੱਚ ਇਹ ਚੀਜ਼, ਇਹ ਜਿਹੜਾ ਨੁਕਤਾ, ਇਹ ਸਾਰੇ ਸੰਸਾਰ ਨੇ ਪੂਰੇ ਜਾਹੋ ਜਲਾਲ ਨਾਲ, ਪੂਰੀ ਗੰਭੀਰਤਾ ਨਾਲ ਮਹਿਸੂਸ ਕੀਤਾ ਕਿ ਬਾਕੀ ਸਾਰਾ ਭਾਰਤ ਕਹਿ ਰਿਹਾ ਸੀ ਚੱਕ ਦੋ ਫੱਟੇ, ਉਡਾ ਦੋ ਤੋਤੇ, ਮਾਰ ਦਿਓ, ਖਪਾ ਦਿਓ, ਤੇ ਪੰਜਾਬ ਕਹਿ ਰਿਹਾ ਸੀ ਉਹ ਸ਼ਾਂਤੀ ਰੱਖੋ, ਉੱਜੜ ਜਾਵਾਂਗੇ ਸਾਰੇ। ਇਹ ਜਿਹੜੇ ਪਰਮਾਣੂ ਬੰਬ ਨੇ, ਜਿਹੜੇ ਨਿਊਕਲੀਅਰ ਬੰਬ ਨੇ, ਇਹ ਕੋਈ ਗੋਲੀ ਜਾਂ ਬੰਬ ਜਾਂ ਟੈਂਕ ਦਾ ਗੋਲਾ ਨਹੀਂ ਹੈਗਾ ਵੀ ਜਿਹੜਾ ਇੱਕ ਸਪੈਸੀਫਿਕ ਥਾਂ ਤੇ ਚੱਲੂ, ਖਾਸ ਵਿਸ਼ੇਸ਼ ਖਿੱਤੇ 'ਚ ਚੱਲੂ। ਇਹ ਤਾਂ ਸਾਰੇ ਪਾਸੇ ਤਬਾਹੀ ਕਰੂਗਾ, ਫਨਾਹ ਕਰੂ। ਤੋ ਜਿਹੜਾ ਤਾਂ ਬੰਦਾ ਇਹ ਕਹਿੰਦਾ ਕਿ ਜੀ ਸ਼ਾਂਤੀ ਹੋਵੇ, ਮਨੁੱਖਤਾ ਦਾ ਘਾਣ ਨਾ ਹੋਵੇ, ਲੋਕ ਬਚਣ, ਉਹਨੂੰ ਤਾਂ ਭੇਡਾਂ ਕੱਢਦੀਆਂ ਗਾਲਾਂ ਮੋਦੀ ਮੀਡੀਆ ਦੀਆਂ, ਮੋਦੀ ਤੰਤਰ ਦੀਆਂ। ਤੇ ਜਿਹੜਾ ਕਹਿੰਦਾ ਚੱਕ ਦਿਓ, ਫੂਕ ਦਿਓ, ਆ ਪੰਜਾਬੀ ਹਿੰਦੂ ਨੂੰ ਐਤਕੀ ਪਹਿਲੀ ਵਾਰ ਅਕਲ ਆਈ ਹੋਣੀ ਆ। ਸਰਦਾਰ ਭਰਪੂਰ ਸਿੰਘ ਬਲਵੀਰ ਇੱਕ ਗੱਲ ਕਹਿੰਦੇ ਰਹੇ ਆ ਕਿ ਜੇਕਰ ਸਿੱਖਾਂ ਨੂੰ ਸਬਕ ਸਿਖਾਉਣ ਲਈ 70-80 ਲੱਖ ਨਾਲ ਹਿੰਦੂ ਵੀ ਮਾਰਨਾ ਪਵੇ ਨਾ ਦਿੱਲੀ ਵਾਲਿਆਂ ਨੂੰ, ਉਹ ਮਾਰ ਦੇਣ। ਐਤਕੀ ਬਹੁਤ ਸਾਰੇ ਪੰਜਾਬ ਦੇ ਜਿਹੜੇ ਲੋਕ ਆ, ਉਹਨਾਂ ਨੂੰ, ਗੈਰ ਸਿੱਖਾਂ ਨੂੰ ਇਹ ਮਹਿਸੂਸ ਹੋਇਆ ਕਿ ਜੇਕਰ ਵਾਕਿਆ ਹੀ ਪਾਕਿਸਤਾਨ ਨੂੰ ਇੰਨਾ ਕੁ ਧੱਕ ਕੇ ਕੰਧ ਨਾਲ ਲਾ ਦਿੱਤਾ ਜਾਂਦਾ, ਉਹ ਪਰਮਾਣੂ ਬੰਬ ਚਲਾ ਦੇਵੇ, ਤਾਂ ਅਸੀਂ ਕਿਹੜਾ, ਸਾਨੂੰ ਕਿਹੜਾ ਉਹਨੇ ਕਹਿਣਾ ਹੈਗਾ ਵੀ ਇਹ ਤਾਂ ਦਿੱਲੀ ਵਾਲਿਆਂ ਨਾਲ, ਇਹਨਾਂ ਨੂੰ ਕੁਛ ਨਾ ਕਹੋ, ਆਹ ਹੀ ਸਿੱਖ ਸਿੱਖ ਮਾਰਨੇ ਆ। ਉਹਨੇ ਆਇਡੈਂਟੀ ਕਾਰਡ ਦੇਖ ਕੇ ਥੋੜੀ ਐਕਟ ਕਰਨਾ, ਉਹਨੇ ਪਛਾਣ ਦੇਖ ਕੇ ਥੋੜੀ ਐਕਟ ਕਰਨਾ। ਉਹ ਜਿਹੜਾ ਇਸ ਸਾਰੇ ਮਾਹੌਲ ਵਿੱਚ ਪੰਜਾਬੀ ਹਿੰਦੂ ਆ ਜਾਂ ਗੈਰ ਸਿੱਖ ਆ, ਉਹਨੂੰ ਵੀ ਸ਼ਾਇਦ ਅਕਲ ਆਈ ਹੋਵੇ ਕਿ ਇਹ ਜਿਹੜੀ ਸਾਡੀ ਧਰਤੀ ਆ, ਇਹ ਜਿਹੜਾ ਖਿੱਤਾ ਆ, ਇਹਦੇ ਸਰੋਕਾਰ ਬਾਕੀ ਭਾਰਤ ਨਾਲੋਂ ਵੱਖਰੇ, ਤੇ ਇਹੀ ਉਹਨਾਂ ਨੂੰ ਚੁਭਦਾ ਵੀ ਸਾਡੀ ਬੋਲੀ ਨਹੀਂ ਬੋਲਦੇ। ਭਾਈ ਤੁਸੀਂ ਤਾਂ ਚੌਥੇ ਦਿਨ ਕਿਤੇ ਨਾ ਕਿਤੇ ਸਿੰਘ ਫਸਾਏ ਹੁੰਦੇ ਨੇ, ਤੇ ਪਾਕਿਸਤਾਨ ਤੇ ਬਾਰ-ਬਾਰ ਚੜ੍ਹਦੇ ਹੋ। ਐਤਕੀ ਫਿਰ ਇਸ ਜੰਗ ਦੇ ਵਿੱਚ ਚਾਈਨਾ ਦਾ ਰੋਲ, ਹੁਣ ਤਾਂ ਸਾਰੀ ਗੱਲ ਹੀ ਨੰਗੇ ਹੋ ਗਈ ਵੀ ਜਦੋਂ ਇੰਡੀਆ ਦੇ ਜਹਾਜ਼ ਚੜ੍ਹਨ ਨੂੰ ਫਿਰਦੇ ਸੀ ਰਫੇਲ ਰਫੂਲ ਜੇ, ਤਾਂ ਮੂਹਰੇ ਚਾਈਨਾ ਦਾ ਬਣਾਇਆ ਹੋਇਆ ਸਾਰਾ ਨੈਟਵਰਕ ਵੈਲਕਮ ਕਰਨ ਨੂੰ ਖੜਾ ਸੀ। ਤੇ ਚਾਈਨਾ ਨੇ ਤੁਹਾਡਾ 65,000 ਵਰਗ ਮੀਲ ਦੱਬਿਆ ਹੋਇਆ। ਆ ਜਿਹੜਾ ਦੂਜੇ ਦਿਨ ਕਹਿੰਦੇ ਆ ਅਖੰਡ ਭਾਰਤ, ਅਸੀਂ ਜੀ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਆ ਉਹ ਲੈ ਕੇ ਆਉਣਾ, ਤੇ ਫਿਰ ਜਿਹੜਾ ਕਸ਼ਮੀਰ ਉਹਦਾ ਤੁਸੀਂ ਲੈ ਲਓ ਜਾਂ ਨਾ ਲੈ ਲਓ, ਪਹਿਲਾਂ ਚਾਈਨਾ ਨਾਲ ਗੱਲ ਕਰ ਲਓ। ਚਾਈਨਾ ਨੇ 65,000 ਵਰਗ ਮੀਲ ਦੱਬਿਆ ਹੋਇਆ, ਉਧਰ ਨੂੰ ਝਾਕਣ ਦੀ ਜ਼ਰੂਰਤ ਨਹੀਂ। ਤੇ ਪਾਕਿਸਤਾਨ ਆ ਜਿਹੜਾ, ਉਹਦੇ ਵੱਲ ਕਾਰਵਾਈ ਜੇ ਕਰਨੀ ਹੈ ਤੇ ਫਿਰ ਉਧਰ ਵੀ ਧਿਆਨ ਦੇ ਲਓ ਵੀ ਚਾਹੇ ਜੰਗ ਪਿਛਲੇ ਦੌਰ ਵਿੱਚ ਜਿਹੜੀ ਮਰਜ਼ੀ ਹੋਈ ਆ, ਸਭ ਤੋਂ ਵੱਧ ਜਿਹੜੇ ਉਸ ਮੌਕੇ ਬੰਦੇ ਮਰੇ ਆ, ਨੁਕਸਾਨ ਹੋਇਆ। ਆ ਜਾਓ ਕਦੇ ਜਿਹਨੂੰ ਬਾਹਲੀਆਂ ਮਿਰਚਾਂ ਲੱਗਦੀਆਂ ਪੰਜਾਬ 'ਚ ਗੇੜਾ ਦੇ ਕੇ ਦੇਖ ਲਿਓ, ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਰ ਵਿਡੋਜ਼ ਨੇ। ਕਿਉਂ ਨੇ? ਹਰ ਪਿੰਡ ਦੇ ਵਿੱਚ ਤੁਹਾਨੂੰ ਲਿਖਿਆ ਹੋਇਆ ਮਿਲ ਜੂ ਕਾਰਗਿਲ ਦਾ ਸ਼ਹੀਦ। ਕਈ ਥਾਂ ਤੇ ਬੁੱਤ ਲੱਗੇ ਹੋਏ ਨੇ, ਕਈ ਥਾਂ ਦੇ ਉੱਤੇ ਕਿਸੇ ਹੋਰ ਸਕੂਲ ਦਾ ਨਾਂ ਰੱਖਿਆ ਹੋਇਆ ਕਾਰਗਿਲ। ਸਾਡੇ ਪੰਜਾਬ ਦੇ ਵਿੱਚ ਅਸੀਂ ਇਸ ਭਾਰਤ ਲਈ, ਅਸੀਂ ਇਸ ਮੁਲਕ ਲਈ ਆਪਦੀਆਂ ਜਾਨਾਂ ਵਾਰੀਆਂ, ਤੇ ਇਹ ਫੇਰ ਕਹਿੰਦੇ ਆ ਵੀ ਅਜੇ ਜੀ ਸਾਨੂੰ ਸ਼ੱਕ ਵਾ ਤੁਹਾਡੇ ਤੇ। ਹੁਣ ਵੀ ਇਸ ਮੌਕੇ ਵੀ ਆ ਜਿਹੜਾ ਚੱਲ ਕੇ ਹਟਿਆ ਰੌਲਾ, ਇਹਦੇ ਵਿੱਚ ਇੱਕ ਪਾਸੇ ਤਾਂ ਅਸੀਂ ਆਪਦੀ ਜਾਨ ਮਾਲ ਦੀ ਰਾਖੀ ਲਈ, ਕਿਉਂਕਿ ਇਹ ਜਿਹੜਾ ਲੜਾਈ ਆ ਬੀਤੇ ਦੌਰ ਦੀਆਂ ਲੜਾਈਆਂ ਵਰਗੀ ਨਹੀਂ ਸੀ। ਜੇ ਇਹ ਲੜਾਈ ਵੱਧਦੀ ਆ, ਇਹ ਪਰਮਾਣੂ ਨਿਊਕਲੀਅਰ ਲੜਾਈ ਹੈ, ਇਹ ਹੋਰ ਤਰੀਕੇ ਦਾ ਕੰਮ। ਇੱਕ ਪਾਸੇ ਤਾਂ ਅਸੀਂ ਉਹਦੇ ਲਈ ਇੰਟਰਨੈਸ਼ਨਲ ਲੈਵਲ ਤੇ ਹਾਲ ਦਹਾਈ ਪਾ ਰਹੇ ਸੀਗੇ ਕਿ ਭਰਾਵੋ ਸਾਡਾ ਸੋਚੋ ਕੁਝ, ਤੇ ਦੂਜੇ ਪਾਸੇ ਸਾਡੇ ਹੀ ਇਹਨਾਂ ਪਿੰਡਾਂ ਦੇ ਵਿੱਚ ਆਮ ਲੋਕਾਂ ਨੂੰ ਜਦੋਂ ਮੀਡੀਆ ਵਾਲੇ ਪੁੱਛਦੇ ਸੀ, ਉਹ ਕਹਿੰਦੇ ਸੀ ਜਦੋਂ ਸਿਰ ਤੇ ਆ ਪਈ ਫਿਰ ਤਾਂ ਖੜਾਂਗੇ, ਲੜਾਂਗੇ। ਤੇ ਅਸੀਂ ਕਿਹਦੇ ਵੱਲੋਂ ਖੜਨਾ? ਇਸ ਭਾਰਤ ਵੱਲੋਂ ਖੜਨਾ ਪੈਣਾ ਨਾ। ਜਿੰਨਾ ਟਾਈਮ ਸਾਡਾ ਖਾਲਿਸਤਾਨ ਨਹੀਂ ਬਣਦਾ, ਅਸੀਂ ਇਸ ਭਾਰਤ ਨਾਲ ਆ, ਤੇ ਭਾਰਤ ਦੀ
ਸਰਕਾਰ ਦੀ ਇਹ ਡਿਊਟੀ ਆ ਕਿ ਉਹਨਾਂ ਟਾਈਮ ਸਾਡੀ ਰਾਖੀ ਕਰੇ, ਤੇ ਇਧਰ ਕੰਮ ਹੀ ਉਲਟ ਹੋਇਆ ਪਿਆ। ਇਹ ਕਹਿੰਦੇ ਜੇ ਸਿੱਖ ਨਾਲ ਮਰਵਾ ਕੇ ਵੀ ਪਾਕਿਸਤਾਨ ਨੂੰ ਸਬਕ ਸਿਖਾਉਣਾ ਪਿਆ, ਸਿੱਖ ਮਰਵਾ ਲਓ। ਹੁਣ ਤੁਸੀਂ ਸੋਚੋ, ਦਰਬਾਰ ਸਾਹਿਬ ਹੈ ਇੱਕ ਪਾਸੇ, ਭਾਰਤ ਦੇ ਮੀਡੀਆ ਨੇ ਇਹ ਗੱਲ ਉਡਾਤੀ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਹੋ ਸਕਦਾ ਕਿ ਹੋ ਜੇ, ਪਰ ਭਾਰਤ ਦੀ ਸਟੇਟ ਨੇ ਤਾਂ 1984 ਚ ਕਰਕੇ ਦਿਖਾਇਆ ਹੋਇਆ ਜੀ, ਉੱਥੇ ਟੈਂਕ ਤੋਪ ਲੈ ਕੇ ਆਏ ਸੀ, ਚੱਲਿਆ ਸਾਰਾ ਕੁਝ। ਪਾਕਿਸਤਾਨ ਨੇ ਅਜੇ ਤੱਕ ਤਾਂ ਕਦੇ ਇਹੋ ਜਿਹੀ ਹਰਕਤ ਕੀਤੀ ਨਹੀਂ। ਤੇ ਇੱਕ ਜੰਗ ਮੌਕੇ ਇਹ ਜ਼ਰੂਰ ਆ ਵੀ ਜਿਹੜਾ ਉਦੋਂ ਅਫਸਰ ਸੀ, ਅਧਿਕਾਰੀ ਸੀ, ਉਹਨੇ ਠੋਕ ਵਜਾ ਕੇ ਇੱਕੋ ਗੱਲ ਕਹੀ ਸੀ ਬਈ ਤੁਸੀਂ ਚੱਲੇ ਹੋ ਭਾਈ ਪਾਕਿਸਤਾਨ ਤੋਂ। 1965 ਦੀ ਕਹਿੰਦੇ ਜੰਗ ਮੌਕੇ ਕੋਈ 에ਅਰ ਮਾਰਸ਼ਲ ਨੂਰ ਖਾਨ ਸੀ, ਉਹ ਪਾਇਲਟਾਂ ਨੂੰ ਕਹਿੰਦਾ ਵੀ ਜੇਕਰ ਅੰਮ੍ਰਿਤਸਰ ਵਾਲੇ ਪਾਸੇ ਗੜਬੜ ਹੋ ਗਈ ਨਾ, 에ਅਰਪੋਰਟ ਤੇ ਉਤਰਨ ਸਾਰ ਫਿਰ ਗੋਲੀ ਮੈਂ ਤੁਹਾਡੇ ਠੋਕੀ। ਦੂਜੇ ਪਾਸੇ ਹੁਣ ਜਦੋਂ ਇੰਡੀਆ ਨੇ ਝੂਠ ਬੋਲਿਆ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਉਸ ਮੌਕੇ ਵੀ ਪਾਕਿਸਤਾਨ ਦੇ ਇੱਕ ਵੱਡੇ ਮਿਨਿਸਟਰ ਦਾ ਬਿਆਨ ਆਇਆ ਕਿ ਇਹ ਕੰਮ ਨਹੀਂ ਹੋ ਸਕਦਾ। ਉਹ ਕਹਿੰਦੇ ਆ ਵੀ ਅਸੀਂ ਇਹੋ ਜਿਹਾ ਕਰਨਾ ਨਹੀਂ, ਅਸੀਂ ਇਹੋ ਜਿਹਾ ਜਿਹੜਾ ਸੋਚੂ ਉਹਦੇ ਗੋਲੀ ਮਾਰ ਦਿਆਂਗੇ। ਤੇ ਭਾਰਤ ਵਾਲੇ ਕਰੀ ਵੀ ਬੈਠੇ ਸਾਡੇ 84, ਇਹ ਕਰੀ ਵੀ ਬੈਠੇ ਆ ਸਾਡੇ। ਫਿਰ ਤੁਸੀਂ ਕਹਿੰਦੇ ਹੋ ਵੀ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਉਹਦੀ ਭਾਵਨਾ ਕੀ ਸੀ ਭਲਾ? ਫਿਰ ਉਹ ਪੜੋ ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਵਾਲੇ ਇਕੱਠੇ ਹੋ ਕੇ ਗਏ ਨੇ ਇੱਥੇ, ਐਸਐਸਪੀ ਨੂੰ ਰਿਪੋਰਟ ਦੇ ਕੇ ਆਏ ਨੇ। ਮੈਂ ਹੱਸਿਆ ਬੜਾ, ਮੈਂ ਕਿਹਾ ਦੱਸ ਇਹ ਉਸ ਭੁੱਲਰ ਕੋਲੇ, ਉਸ ਐਸਐਸਪੀ ਅੰਮ੍ਰਿਤਸਰ ਕੋਲੇ ਗਏ ਨੇ ਜਿਹਨੂੰ ਚੰਗੀ ਤਰ੍ਹਾਂ ਪਤਾ ਵੀ ਇਹਦੀ ਥਾਂ ਤੇ ਕੋਈ ਸਿੱਖ ਦੇ ਖਿਲਾਫ ਸ਼ਿਕਾਇਤ ਆ ਜੇ, ਜੇ ਮੇਰੇ ਵਰਗੇ ਦੇ ਖਿਲਾਫ ਸ਼ਿਕਾਇਤ ਆ ਜੇ, ਫਿਰ ਜਦ ਹੀ ਕਹਿਣਗੇ ਦੇਸ਼ ਧਰੋਹ ਹੋ ਗਿਆ ਜੀ, ਇਹਨੇ ਜੀ ਐਂ ਬੋਲਿਆ, ਉਹ ਕਿਹਾ। ਉਹ ਇੱਕ ਲਾਰਾ ਵਾ, ਹਿੰਦੂ ਆ, ਉਹਦਾ ਜੋ ਮਰਜ਼ੀ ਗੰਦ ਪਾਵੇ, ਉਹਨੂੰ ਕਿਹਨੇ ਕੁਝ ਕਹਿਣਾ। ਪਰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਖਬਰ ਜਦੋਂ ਅਜੀਤ ਅਖਬਾਰ ਤੇ ਬੜੀ ਲੰਬੀ ਚੌੜੀ ਛਪੀ ਉਦਣ ਕੇ ਉਹਨਾਂ ਮੁੰਡੇ ਨੇ ਜੋ ਲਿਖਿਆ ਸੋ ਲਿਖਿਆ, ਪਰ ਉਹਦੇ ਹੇਠਾਂ ਸਾਰੇ ਭਾਰਤ ਦੇ ਗੰਦੇ ਲੋਕਾਂ ਨੇ ਜੋ ਦਰਬਾਰ ਸਾਹਿਬ ਬਾਰੇ, ਜੋ ਸਿੱਖ ਕੌਮ ਬਾਰੇ, ਜੋ ਸਿੱਖ ਇਤਿਹਾਸ ਬਾਰੇ ਗੰਦ ਲਿਖਿਆ। ਜਿਹੜੇ ਜਿਹੜੇ ਬੰਦੇ ਨੂੰ, ਸਿੱਖਾਂ ਦੇ ਨੂੰ ਜ਼ਿਆਦਾ ਬੁਖਾਰ ਚੜਿਆ ਰਹਿੰਦਾ 9 ਮਾਸ ਦੇ ਰਿਸ਼ਤੇ ਵਾਲਾ ਨਾ, ਉਹ ਪੜ੍ਹੇ ਜ਼ਰੂਰ ਇੱਕ ਵਾਰੀ ਸ਼੍ਰੋਮਣੀ ਕਮੇਟੀ ਤੋਂ ਜਾਂ ਪੰਜਾਬ ਪੁਲਿਸ ਤੋਂ, ਉਹ ਸਾਰੀ ਜਿਹੜੀ ਉੱਥੇ ਵਾਰਤਾ ਹੋਈ ਹੈ ਨਾ, ਉਸ ਕਮੈਂਟ ਬਾਜੀ ਹੋਈ ਆ, ਉਹ ਪੜੋ। ਜੋ ਉਸ ਮੌਕੇ ਗੰਦ ਲਿਖਿਆ ਉਹਦਾ ਭਾਵ ਕੀ ਸੀ ਕਿ ਦੇਖੋ ਜੀ ਇਹਨਾਂ ਦੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਫਿਰ ਵੀ ਇਹ ਮੁਸਲਿਆਂ ਦੇ ਮੁੱਲਿਆਂ ਉਹਨਾਂ ਦੇ ਐ ਕਰਦੇ ਆ, ਇਹ ਧੀਆਂ ਦਿੰਦੇ ਆ, ਭੈਣ, ਬਹੁਤ ਗੰਦ ਲਿਖਿਆ ਜੀ। ਜੋ ਇਹਦਾ ਜੋ ਮਤਲਬ ਸਾਰੀ ਗੱਲ ਦਾ ਮੇਨ ਮੁੱਦਾ ਇਹ ਸੀ ਵੀ ਸਿੱਖਾਂ ਨੂੰ ਪੰਪ ਮਾਰੋ, ਗਾਲਾਂ ਕੱਢੋ, ਜੋ ਮਰਜ਼ੀ ਕਰੋ, ਇਹਨਾਂ ਨੂੰ ਪਾਕਿਸਤਾਨ ਅਤੇ ਮੁਸਲਮਾਨਾਂ ਦੇ ਖਿਲਾਫ ਖੜੇ ਕਰ। ਸੋ ਦਰਬਾਰ ਸਾਹਿਬ ਉੱਤੇ ਹਮਲੇ ਦੀ ਜਿਹੜੀ ਕਹਾਣੀ ਹੈ, ਉਹ ਝੂਠ, ਉਹ ਬਕਵਾਸ ਇਸ ਕਰਕੇ ਕੀਤੀ ਗਈ ਸੀ ਕਿ ਸਿੱਖ ਜਿਹੜੇ ਆ ਇਹ ਬੜਾ ਕਹਿੰਦੇ ਆ ਕਿ ਜੀ ਅਸੀਂ ਆਪਦੀ ਜਾਨ ਮਾਲ ਦੀ ਰਾਖੀ, ਅਸੀਂ ਨਾ ਤਾਂ ਸਿੱਖ ਹਿੰਦੂਆਂ ਦੇ ਘਾੜੇ ਦਾ ਦਸਤਾ ਬਣਨ ਨੂੰ ਤਿਆਰ ਨੇ, ਨਾ ਪਾਕਿਸਤਾਨ ਦੇ ਪਿੱਠੂ ਬਣਨ ਨੂੰ ਤਿਆਰ ਨੇ। ਇਹਨਾਂ ਨੂੰ ਆਪਣੇ ਵੱਲ ਕਰੋ ਤੇ ਮੁਸਲਮਾਨਾਂ ਦੇ ਗਲ ਪਵਾਓ। ਇਸ ਭਾਵਨਾ ਦੇ ਤਹਿਤ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਸੀ। ਇਸ ਮੌਕੇ ਸਾਡੇ ਇੱਥੇ ਇੱਕ ਸੱਜਣ ਆ, ਉਹ ਮੈਨੂੰ ਕਹਿਣ ਲੱਗਿਆ, ਘਮਾਣ ਯਾਰ ਇਹ ਐਂ ਕਾਹਤੋਂ ਨਹੀਂ ਕਹਿੰਦੇ ਵੀ ਅੰਮ੍ਰਿਤਸਰ ਦੇ ਵਿੱਚ ਦਰਗਿਆਣਾ ਮੰਦਿਰ ਆ, ਵੀ ਦਰਗਿਆਣੇ ਮੰਦਿਰ ਤੇ ਅਟੈਕ ਹੋ ਗਿਆ। ਇਹਨਾਂ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਉਣ ਦੀ ਕੋਈ ਲੋੜ ਨਹੀਂ ਲੱਗਦੀ, ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੀ ਜ਼ਿਆਦਾ ਲੋੜ ਆ। ਇਹਨਾਂ ਨੂੰ ਵੈਸ਼ਨੋ ਦੇਵੀ ਉੱਤੇ ਅਟੈਕ ਦੀ ਗੱਲ ਕਾਹਤੋਂ ਨਹੀਂ ਉਡਾਉਂਦੇ? ਜਦੋਂ ਇਹਨਾਂ ਨੇ ਪੂਰਾ ਗੰਦ ਪਾਇਆ, ਜਦੋਂ ਪਾਕਿਸਤਾਨ ਨੂੰ, ਮੁਸਲਮਾਨਾਂ ਨੂੰ ਆਲੇ ਦੁਆਲੇ ਤੋਂ ਪਤਾ ਲੱਗਿਆ ਹੀ ਹੋਣਾ ਉਹਨਾਂ ਨੂੰ, ਫਿਰ ਉਹਨਾਂ ਨੇ ਵੀ ਸ਼ੁਰੂ ਛੱਡਤੀ। ਉਹ ਕਹਿੰਦੇ ਜੀ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਹੋ ਗਿਆ। ਜਦੋਂ ਇਹਨਾਂ ਨੂੰ ਪਤਾ ਲੱਗਿਆ ਇੰਡੀਆ ਵਾਲਿਆਂ ਨੂੰ ਕਿ ਸਾਡਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਵਾਲਾ ਝੂਠ ਆ, ਇਹ ਤਾਂ ਹੋ ਗਿਆ ਨੰਗਾ। ਜੇ ਕਿਤੇ ਨਨਕਾਣਾ ਸਾਹਿਬ ਵਾਲੀ ਗੱਲ, ਕਿਉਂਕਿ ਪਹਿਲਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਬੰਬ ਜਿਹੜਾ ਹੈਗਾ, ਉਹ ਇੰਡੀਆ ਨੂੰ ਹੁਣ ਤੱਕ ਦੁਖੀ ਕਰਦਾ ਉੱਤੇ ਪਿਆ, ਤੇ ਇਹਨਾਂ ਨੇ ਫਿਰ ਇਸ ਪਾਸਿਓਂ ਧਿਆਨ ਹਟਾ ਲਿਆ। ਪਰ ਸਾਰੀ ਗੱਲ ਦੇ ਵਿੱਚ ਇਹ ਗੱਲ ਮੇਨ ਤੌਰ ਤੇ ਰੱਖੀ ਕਿ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਭੜਕਾ ਕੇ ਪਾਕਿਸਤਾਨ ਦੇ ਤੇ ਮੁਸਲਮਾਨਾਂ ਦੇ ਗਲ ਪਵਾਉਣਾ।
ਹੁਣ ਇਹ ਚੱਕਰ ਸਮਝਣ ਦੀ ਲੋੜ ਆ ਕਿ ਇਸ ਸਾਰੇ ਰੌਲੇ ਗੋਲੇ ਵਿੱਚ ਸਿੱਖਾਂ ਦੀ ਰਣਨੀਤਿਕ ਤੌਰ ਤੇ ਪੋਜੀਸ਼ਨ ਬਹੁਤ ਮਜ਼ਬੂਤ ਹੋਈ ਆ। ਸਿੱਖ ਆਪਦੇ ਵੱਖਰੇ ਆਚਾਰ ਵਿਹਾਰ ਤੇ ਵੱਖਰੀ ਪੋਜੀਸ਼ਨ ਦੇ ਨਾਲ ਸਾਰੇ ਪਾਸੇ ਇੱਕ ਅਹਿਮ, ਗੰਭੀਰ ਤੇ ਸੰਵੇਦਨਸ਼ੀਲ ਕੌਮ ਦੇ ਤੌਰ ਦੇ ਉੱਤੇ ਮਾਨਤਾ ਪ੍ਰਾਪਤ ਕਰ ਰਹੇ ਨੇ। ਹੁਣ ਤਾਂ ਬਹੁਤ ਸਾਰੇ ਗੈਰ ਸਿੱਖ ਵੀ ਕਹਿ ਰਹੇ ਨੇ ਕਿ ਸ਼ੁਕਰ ਆ ਸਰਦਾਰੋ, ਤੁਸੀਂ ਇਹਨਾਂ ਦੇ ਪੰਪ 'ਚ ਨਹੀਂ ਆਏ। ਆ ਜਿਹੜੇ ਮੈਨੂੰ ਗਾਲਾਂ ਕੱਢਦੇ ਸੀ ਜਾਂ ਹੋਰ ਲੋਕਾਂ ਨੂੰ ਧੀ ਭੈਣ ਇੱਕ ਕਰਨ ਲੱਗੇ ਹੋਏ ਨੇ, ਉਹਨਾਂ ਦਾ ਮਕਸਦ ਤਾਂ ਇਕੱਲਾ ਇਹੀ ਹੈ ਨਾ ਕਿ ਜੇ ਤਾਂ ਤੁਸੀਂ ਸਾਡੇ ਮਗਰ ਲੱਗ ਕੇ ਸਾਡੇ ਕਹਾੜੇ ਦਾ ਦਸਤਾ ਬਣ ਕੇ ਸਾਡੇ ਨਾਲ ਬੋਲੀ ਬੋਲਦੇ ਹੋ ਫੇਰ ਵਧੀਆ, ਵੇ ਨਹੀਂ ਤੁਸੀਂ ਗਦਾਰ ਹੋ ਭਾਈ, ਅਸੀਂ ਗਦਾਰ ਹੀ ਚੰਗੇ ਆ। ਜਿਨ੍ਹਾਂ ਨੇ ਤੁਹਾਡੇ ਲਈ 1947 ਤੋਂ ਹੁਣ ਤੱਕ ਕੀਤਾ, ਤੁਸੀਂ ਉਹਨਾਂ ਦਾ ਕੀ ਮੁੱਲ ਪਾਇਆ? ਤੁਸੀਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕੀ ਮੁੱਲ ਪਾਇਆ? 1984 ਮੌਕੇ ਤੁਸੀਂ ਉਦੋਂ ਬਲ ਦੇ ਟਾਇਰ ਲੈ ਕੇ ਸਿੱਖਾਂ ਦੇ ਗਲ 'ਚ ਪਾਉਂਦੇ ਪਾਉਂਦੇ ਕਿੱਥੇ ਪਹੁੰਚੇ ਸੀ? ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਅੱਗ ਲਾਉਣ ਪਹੁੰਚੇ ਸੀ ਤੁਸੀਂ। ਆ ਗੁਰਦੁਆਰਾ ਹਰ ਕੀ ਪੌੜੀ ਹੈ ਹਰਿਦੁਆਰ ਸਾਹਿਬ, ਇਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਹੈ। ਗਵਾਲੀਅਰ ਦਾ ਗੁਰਦੁਆਰਾ ਜਿੱਥੇ ਤੁਹਾਡੇ 52 ਜਿਹੜੇ ਹਿੰਦੂ ਪਹਾੜੀ ਰਾਜੇ ਛੁਡਵਾਏ ਸਾਡੇ ਸਤਿਗੁਰਾਂ। ਫਿਰ ਜਗਨਨਾਥਪੁਰੀ ਮਟਨ ਦਾ ਗੁਰਦੁਆਰਾ ਜਿੱਥੇ ਪੰਡਤ ਸ਼ਿਵਦੱਤ ਨਾਲ ਪਹਿਲੀ ਪਾਤਸ਼ਾਹੀ ਦਾ ਉੱਥੇ ਵਿਚਾਰ ਚਰਚਾ ਹੋਈ ਤੇ ਉਹਦਾ ਪੋਤਾ ਪੰਡਤ ਸ਼ਿਵਦੱਤ ਦਾ ਪੰਡਤ ਕਿਰਪਾ ਰਾਮ ਦੱਤ ਨੂੰ ਨਾਲ ਲੈ ਕੇ ਕਸ਼ਮੀਰੀ ਪੰਡਤਾਂ ਦਾ ਵਫਦ 9ਵੇਂ ਪਾਤਸ਼ਾਹ ਕੋਲ ਪਹੁੰਚਿਆ ਸੀ। ਮਟਨ ਦਾ ਗੁਰਦੁਆਰਾ ਤੁਸੀਂ ਬਾਹਮਣਾਂ ਨੇ ਕਬਜ਼ੇ 'ਚ ਕਰ ਲਿਆ। ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ ਦੇ ਵਿੱਚ ਹਰ ਕੀ ਪੌੜੀ ਤੇ ਆਹ ਗਵਾਲੀਅਰ ਦੇ ਕਿਲੇ ਵਾਲਾ ਜਗਨਨਾਥਪੁਰੀ ਵਾਲਾ 500 ਤੋਂ ਵੱਧ ਇਤਿਹਾਸਕ ਗੁਰਦੁਆਰੇ ਆ ਜਿਹੜੇ ਸਿੱਖਾਂ ਦੇ ਦੱਬੀ ਫਿਰਦੇ ਹੋ ਬਾਹਮਣੋ। ਲਾ ਲਿਓ ਸ਼ਰਮ ਨਾਲ ਡੁੱਬ ਕੇ ਮਰ ਜਾਓ। 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਤੁਸੀਂ ਆਹ ਮੁੱਲ ਤਾਰਿਆ। ਤੁਹਾਡੇ ਤਿਲਕ ਤੇ ਜਨੇਊ ਆ, ਜਦੋਂ ਮੈਂ ਪੜ੍ਹਦਾ ਹੁੰਦਾ ਨਾ ਨਾਨਾ ਦੌਲਤ ਰਾਏ ਦੀ ਕਿਤਾਬ, ਉਹ ਤੇ ਲਿਖਿਆ ਹੋਇਆ ਵੀ ਜਿਹੜਾ ਤੁਹਾਡੇ ਆ ਮੱਥੇ ਦੇ ਤਿਲਕ ਜੇ ਆ ਨਾ, ਇਹ ਸਿੱਖਾਂ ਦੀਆਂ ਸਾਹਿਬਜ਼ਾਦਿਆਂ ਦੀਆਂ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦੇ ਕਰਕੇ ਆ, ਨਹੀਂ ਤੁਹਾਡੇ ਕਿੱਥੇ ਰਹਿਣਾ ਸੀ। ਬਾਬਾ ਬੁੱਲੇ ਸ਼ਾਹ ਵੀ ਇਹੀ ਕਹਿ ਕੇ ਗਏ ਨੇ ਵੀ ਸਾਰੇ ਪਾਸੇ ਫਿਰ ਕੀ ਹੋਣਾ ਸੀ। ਸੋ ਜਿਹੜਾ ਤੁਸੀਂ ਇਹ ਮੰਨੀ ਫਿਰਦੇ ਹੋ ਕਿ ਜੇਕਰ ਸਿੱਖ ਸਾਡੀ ਬੋਲੀ ਬੋਲਣਗੇ ਤਾਂ ਉਹ ਹੀਰੋ ਆ ਤੇ ਨਹੀਂ ਫਿਰ ਉਹ ਗਦਾਰ ਆ, ਇਹ ਗੱਲਾਂ ਪਿਛਲੀ ਪੀੜ੍ਹੀ ਨੂੰ ਪਿਛਲੇ ਦੌਰ 'ਚ ਤੁਸੀਂ ਭਰੂ ਲੈਂਦੇ ਸੀ। ਅੱਜ ਦਾ ਸਿੱਖ ਇਹਨਾਂ ਚੱਕਰਾਂ ਨੂੰ 84 ਨੇ ਸਾਨੂੰ ਅਕਲ ਬੜੀ ਦੇ ਦਿੱਤੀ। 1984 ਤੋਂ ਬਾਅਦ ਜੇਕਰ ਕੋਈ ਸਿੱਖ ਫਿਰ ਵੀ ਇਸ ਦਿੱਲੀ ਤੇ ਨਾਗਪੁਰ ਦੀ ਅੰਨ੍ਹੇਵਾਹ ਹਮਾਇਤ ਕਰਦਾ, ਉਹ ਜਿਹੋ ਜਿਹੀਆਂ ਤੁਹਾਡੀਆਂ ਬਾਕੀ ਭੇਡਾਂ ਨੇ ਉਹੋ ਜਿਹੀ ਭੇਡ ਤਾਂ ਹੋ ਸਕਦਾ, ਉਹ ਕਲਗੀਧਰ ਦਾ ਲਾਲ ਨਹੀਂ ਹੋ ਸਕਦਾ। ਮਾਤਾ ਦਾ ਮਾਲ, ਸਾਡੇ ਆਮ ਬੰਦੇ ਕਹਿੰਦਾ ਮਾਤਾ ਦਾ ਮਾਲ, ਤੁਸੀਂ ਮਾਤਾ ਦਾ ਮਾਲ ਆਪਦੇ ਨਾਲ ਲਈ ਫਿਰਦੇ ਹੋ। ਕਲਗੀਧਰ ਦਾ ਲਾਲ ਤਾਂ ਹਰ ਮੌਕੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹੂ। ਤੇ ਆ ਜਿਹੜਾ ਸੀਗਾ ਸਾਰਾ ਰੌਲਾ ਕਿ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਭੜਕਾ ਕੇ ਇਹਦੇ ਬਾਰੇ ਵਿੱਚ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਹੈ। ਉਹ ਇਹ ਹੈ ਜੀ, ਸਾਡੇ ਇੱਕ ਮਿੱਤਰ ਪਿਆਰਾ ਬੜਾ ਸਿੱਖ ਸੰਘਰਸ਼ ਦੇ ਵਿੱਚ ਵੀ ਉਹਦਾ ਯੋਗਦਾਨ ਆ, ਕੌਮ ਦੇ ਵਿੱਚ ਵੀ ਸਤਿਕਾਰ ਆ, ਬੜੀ ਵੱਡੀ ਹਸਤੀ, ਆਪਦੇ ਘਰ ਪਰਿਵਾਰ 'ਚ ਬੈਠਾ ਸੀ ਵਿਚਾਰਾ, ਕੈਦਾ ਕੂਦਾ ਕੱਟ ਕੁੱਟ ਕੇ ਆਰਾਮ ਨਾਲ। ਉਹਦੇ ਕੋਲ ਕੋਈ ਸੱਜਣ ਆਇਆ, ਉਹਦਾ ਆਪਦੇ ਪਰਿਵਾਰ 'ਚ ਭਰਾਵਾਂ ਨਾਲ ਜ਼ਮੀਨ ਜਾਇਦਾਦ ਦਾ ਮਸਲਾ ਸੀ। ਉਹ ਸਾਡੇ ਸੱਜਣ ਨੂੰ ਨਾਲ ਲੈ ਗਿਆ, 3-4 ਬੰਦੇ ਹੋਰ ਸੀ ਉਹਨਾਂ ਕੋਲ, ਆਪਦਾ ਲਾਇਸੈਂਸੀ ਅਸਲਾ ਵੀ ਸੀ ਨਾਲ। ਜਦੋਂ ਬੈਠ ਕੇ ਉੱਥੇ ਵਿਚਾਰ ਚਰਚਾ ਗਰਮਾ ਗਰਮੀ ਹੋਈ ਤਾਂ ਉਹਨੇ ਦੂਜੇ ਭਰਾ ਨੇ ਦੇਖਿਆ ਕਿ ਮੇਰਾ ਭਰਾ ਜਿਹੜੇ ਬੰਦੇ ਲੈ ਕੇ ਆਇਆ ਇਹਨਾਂ ਕੋਲੇ ਗਨ ਅਸਲਾ ਲਾਇਸੈਂਸੀ ਗਨ ਲੈ ਕੇ ਆਏ ਨੇ। ਵੈਸੇ ਹੀ ਬੰਦੇ ਰੌਲੇ ਕੋਲੇ ਮੌਕੇ ਜਾਂ ਵੈਸੇ ਹੀ ਕਈਆਂ ਨੂੰ ਆਦਤ ਆ ਲਾਇਸੈਂਸੀ ਅਸਲਾ ਹੋਰ ਕਾਹਦੇ ਵਾਸਤੇ। ਉਹ ਦੂਜਾ ਭਰਾ ਗਾਲਾਂ ਕੱਢਣ ਲੱਗ ਗਿਆ, ਗੰਦ ਬਕਣ ਲੱਗ ਗਿਆ ਕਿ ਤੂੰ ਹੁਣ ਲੈ ਕੇ ਆਇਆ, ਚਲਾ ਫਿਰ ਮੇਰੇ ਤੇ ਜੇ ਆ ਬੋ ਆ। ਤੇ ਉਹ ਜਿਹੜਾ ਭਰਾ ਸੀ ਉਹ ਤਾਂ ਥੋੜੀ ਜੀ ਨਰਮਾਈ ਰੱਖਦਾ ਰਿਹਾ, ਪਰ ਸਾਡੇ ਬੰਦੇ ਤੋਂ ਰਹਿ ਨਹੀਂ ਹੋਇਆ ਬਰਦਾਸ਼ਤ। ਜਦੋਂ ਪੂਰਾ ਜ਼ਿਆਦਾ ਅਵਾ ਤਵਾ ਮਾੜਾ ਚੰਗਾ ਬੋਲ ਬੈਠੇ ਆ ਤੇ ਦਨਾਲੀ ਦੇ 2 ਫੈਰ ਹੋਏ ਤੇ ਬੰਦਾ ਭਰਾੜ ਤੇ ਸਾਡਾ ਸੱਜਣ ਇਸ ਟਾਈਮ ਉਮਰ ਕੈਦ ਭੁਗਤ ਰਿਹਾ, ਉਮਰ ਕੈਦ। ਹੁਣ ਜਿਹੜੇ ਬੰਦੇ ਦਾ ਰੌਲਾ ਸੀ ਉਹਦਾ ਭਰਾ ਮਾਰਿਆ ਗਿਆ ਤੇ ਉਹਨਾਂ ਦਾ ਮਸਲਾ ਤਾਂ ਹੋਰ ਤਰੀਕੇ ਨਾਲ ਹੋ ਗਿਆ, ਸਾਡਾ ਬੰਦਾ ਉਮਰ ਕੈਦ ਕੱਟ ਰਿਹਾ।
तो ਜਿਹੜੇ ਤੁਸੀਂ ਗੋਦੀ ਮੀਡੀਆ ਵਾਲਿਓ, ਮੋਦੀ ਤੰਤਰ ਵਾਲਿਓ, ਲਾਲਿਓ ਭੋਲਿਓ, ਤੁਸੀਂ ਸਿੱਖਾਂ ਨੂੰ, ਪੰਜਾਬ ਨੂੰ ਪੰਪ ਦੇ ਕੇ ਪਾਕਿਸਤਾਨ ਤੇ ਮੁਸਲਮਾਨਾਂ ਦੇ ਗਲ ਪਵਾਉਣ ਨੂੰ ਫਿਰਦੇ ਹੋ। ਤੁਸੀਂ ਤਾਂ ਸਕਿੰਟ ਲਾਇਆ, ਮੋਕ ਮਾਰਤੀ। ਹੁਣ ਸਾਰਾ ਜਿਹੜਾ ਗੁੱਸਾ ਉਹ ਮੋਦੀ ਤੇ ਕੱਢਣ ਦੀ ਬਜਾਏ ਉਹਦੇ ਗਲ 'ਚ ਰੱਸਾ ਪਾਉਣ ਦੀ ਬਜਾਏ ਕਦੇ ਬਿਕਰਮ ਮਿਸਰੀ ਨੂੰ ਗਾਲਾਂ ਕੱਢਣੀਆਂ, ਕਦੇ ਕਿਸੇ ਨੂੰ। ਤੇ ਇਸ ਲੜਾਈ ਦੇ ਵਿੱਚ, ਇਸ ਮਾਹੌਲ ਦੇ ਵਿੱਚ ਜੇ ਤੁਹਾਡੇ ਮਗਰ ਲੱਗ ਕੇ ਅਸੀਂ ਕੋਈ ਸਿਆਪਾ ਛੇੜ ਬਹਿੰਦੇ ਤੇ ਤੁਹਾਡਾ ਤਾਂ ਪਤਾ ਕਦੋਂ ਨਹੀਂ, ਤੁਹਾਡਾ ਤਾਂ ਕੋਈ ਪਤਾ ਹੀ ਨਹੀਂ ਕਦੋਂ ਤੁਸੀਂ ਗਿੱਟੇ ਲਵੇੜ ਲੈਣੇ। ਸਾਡੇ ਤਾਂ ਇੱਥੇ ਸਾਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ। ਕਹਿੰਦੇ ਕੀ ਕਰ ਬਈ, ਬੜੇ ਲਲਕਾਰੇ ਮਾਰਦਾ, ਕਹਿੰਦਾ ਸਾਹ ਨਾ ਸਾਹ। ਇਹ ਕਹਿੰਦਾ ਫੇਰ ਗਿੱਟੇ ਕਾਹਤੋਂ ਲਵੇੜੀ ਫਿਰਦਾ ਮੋਕ ਨਾਲ, ਕਹਿੰਦਾ ਬਾਹਮਣਾ ਦਾ ਛੱਡਿਆ ਮੈਂ। ਸੋ ਲਾਲਿਓ, ਤੁਸੀਂ ਸਾਡਾ ਅਣਖ ਵਾਲੀ ਕੌਮ ਦਾ, ਚੁਰਤ ਵਾਲੀ ਕੌਮ ਦਾ ਅੱਜ ਤਿੱਕਰ ਪੰਪ ਮਾਰ ਮਾਰ ਕੇ ਸਾਡਾ ਨੁਕਸਾਨ ਕਰਾਇਆ। ਵਾਰ ਵਿਡੋ ਜਿਹੜੀਆਂ ਨੇ ਨਾ ਚਿੱਟੀਆਂ ਚੁੰਨੀਆਂ ਪੰਜਾਬ ਦੇ ਵਿੱਚ ਹਰ ਘਰ 'ਚ, ਇਹ ਤੁਹਾਡੇ ਮਗਰ ਲੱਗ ਕੇ, ਤੇ ਜੇ ਤਾਂ ਇਹਦਾ ਮੁੱਲ ਪਿਆ ਹੋਵੇ। ਹੁਣ ਆ ਜਿਹੜਾ ਰੌਲਾ ਗੋਲਾ ਸੀ, ਸਾਡੀ ਜਿਹੜੀ ਲੀਡਰਸ਼ਿਪ ਸੀ ਕੌਮ ਦੀ, ਉਹਨੂੰ ਚਾਹੀਦਾ ਸੀ ਕਿ ਮੋਦੀ ਨੂੰ ਮਿਲਦੇ ਤੇ ਜਾ ਕੇ ਕਹਿੰਦੇ ਵੀ ਨਾਲੇ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਨੂੰ ਨਾਲ ਲੈਣਾ, ਫਿਰ ਆ ਝੂਠ ਤੂਫਾਨ ਜੇ ਬੋਲ ਕੇ ਨਾਲ ਹੋ ਜਾਾਂਗੇ ਵੀ ਤੁਹਾਡੇ ਜੀ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ। ਬੰਦਿਆਂ ਵਾਲੀ ਗੱਲ ਕਰੋ। ਭਾਈ ਰਾਜੋਆਣੇ ਨੂੰ ਛੱਡੋ, ਉਦੋਂ ਤਾਂ ਕਹਿੰਦੇ ਹੋ ਸਾਡੀ ਲੱਤ ਢਾਂਦੇ ਨਹੀਂ ਨਿੰਘਦਾ ਰਾਜੋਆਣਾ। ਹਵਾਰੇ ਨੂੰ ਛੱਡੋ, ਜਿਹੜਾ ਚ ਨਜ਼ਰਬੰਦ ਹੋਰ ਸਿੰਘਾਂ ਨੂੰ ਛੱਡੋ, ਤੇ ਇਸ ਤੋਂ ਅੱਗੇ ਆ ਜਿਹੜਾ ਸਾਡਾ ਦਰਿਆਈ ਪਾਣੀ ਆ, ਇਹਦਾ ਮਸਲਾ ਹੱਲ ਕਰੋ। ਚੰਡੀਗੜ੍ਹ ਪੰਜਾਬ ਨੂੰ ਦੇਵੋ। ਜਿਹੜਾ ਤੁਸੀਂ ਸੰਵਿਧਾਨ 'ਚ ਸਾਨੂੰ ਹਿੰਦੂ ਲਿਖੀ ਫਿਰਦੇ ਹੋ, ਮੰਨੋ ਵੀ ਅਸੀਂ ਸਿੱਖ ਇੱਕ ਵੱਖਰੀ ਕੌਮ ਆ, ਸਾਡੇ ਮਸਲੇ ਹੱਲ ਕਰੋ, ਸਾਨੂੰ ਆਪਦੀ ਕੌਮ 'ਚ ਖੜਨ ਜੋਗਾ ਕਰੋ। ਫੇਰ ਹੀ ਅਸੀਂ ਲੋਕਾਂ ਨੂੰ ਕਹਿਣ ਜੋਗੇ ਹੋਈਏ ਕਿ ਭਾਰਤ ਮਾਤਾ ਬੜੀ ਚੰਗੀ ਹੈ। ਭਾਰਤ ਮਾਤਾ ਤਾਂ ਹੁਣ ਵੀ ਇਸ ਜੰਗੀ ਮਾਹੌਲ ਦੇ ਵਿੱਚ ਵੀ ਭਗਵੰਤ ਮਾਨ ਦੇ ਗਲ 'ਚ ਰੱਸਾ ਪਾ ਕੇ ਕਹਿੰਦੇ ਪਾਣੀ ਜ਼ਰੂਰ ਲੈ ਕੇ ਜਾਣਾ, ਖੋਹ ਕੇ ਤੁਹਾਡਾ ਹਰਿਆਣੇ ਨੂੰ ਦੇਣਾ। ਇੱਕ ਪਾਸੇ ਸਾਨੂੰ ਜਲੀਲ ਕਰਦੇ ਹੋ, ਛਿੱਤਰ ਫੇਰਦੇ ਹੋ, ਤੇ ਨਾਲੇ ਕਹਿੰਦੇ ਹੋ ਨਹੀਂ ਅਸੀਂ ਗਦਾਰ ਕਵਾਂਗੇ, ਤੁਸੀਂ ਸਾਡਾ ਸਾਥ ਦਿਓ। ਦੂਜੇ ਪਾਸੇ ਸਾਨੂੰ ਸਮਝਦੇ ਹੋ ਪਹਿਲੋਂ ਵਾਲੇ ਸਿੱਖਾਂ ਵਾਲੇ, ਉਹ ਵੇਲਾ ਚਲੇ ਗਿਆ। ਅੱਜ ਦਾ ਸਿੱਖ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੇਡ ਚੁੱਕਿਆ। ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਸਭ ਥਾਂ ਦੇ ਉੱਤੇ ਸਿੱਖ ਬੈਠਿਆ। ਸਭ ਨੂੰ ਪਤਾ ਕਿੱਥੇ ਤੁਸੀਂ ਸਾਡਾ ਖੰਡਾ ਸ਼ਹੀਦ ਕੀਤਾ, ਅਵਤਾਰ ਸਿੰਘ ਖੰਡਾ, ਕਿੱਥੇ ਤੁਸੀਂ ਭਾਈ ਨਿੱਜਰ ਨੂੰ ਸ਼ਹੀਦ ਕੀਤਾ, ਪੰਨੂ ਸਾਹਿਬ ਨੂੰ ਸ਼ਹੀਦ ਕਰਨ ਨੂੰ ਫਿਰਦੇ ਸੀ। ਅਸੀਂ ਆਪਸ ਵਿੱਚ ਹੀ ਵਿਚਾਰਕ ਤੌਰ ਦੇ ਉੱਤੇ ਹੋ ਸਕਦਾ ਕਿਸੇ ਸਿੱਖ ਦਾ ਕਿਸੇ ਸਿੱਖ ਨਾਲ ਕੋਈ ਮਸਲਾ ਹੋਵੇ, ਪਰ ਸਾਡੀ ਕੌਮ ਦੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਤੇ ਮਾਰੀ ਜਾਵੋ ਤੇ ਭਾਲੋ ਇਹ ਵੀ ਸਾਰੀ ਕੌਮ ਤੁਹਾਡੇ ਗੋਗੇ ਗਾਵੇ, ਤੁਹਾਡੀ ਪੂਛ ਬਣ ਕੇ ਮਗਰ ਤੁਰਿਆ ਫਿਰੇ। ਇਹ ਨਹੀਂ ਹੋਣਾ। ਸਾਨੂੰ ਤਾਂ ਤੁਸੀਂ ਮਰਵਾਉਣ ਦਾ ਜਗਾੜ ਪੱਕਾ ਕਰ ਲਿਆ ਸੀ। ਇਹ ਤਾਂ ਸ਼ੁਕਰ ਆ, ਚਾਹੇ ਚੰਗਾ ਚਾਹੇ ਮਾੜਾ, ਅਮਰੀਕਾ ਸਾਡੇ ਕੰਮ ਆਇਆ ਜੀ। ਧੰਨਵਾਦ ਆ, ਸ਼ੁਕਰਗੁਜ਼ਾਰ ਆ ਅਮਰੀਕਾ ਨੇ ਇਸ ਜੰਗ ਨੂੰ ਰੋਕਿਆ। ਤੇ ਹੁਣ ਜੇ ਜ਼ਿਆਦਾ ਚਾਹ ਚੜਿਆ ਹੋਇਆ ਪਾਕਿਸਤਾਨ ਦੇ ਨਾਲ, ਤੁਸੀਂ ਜਿਹੜਾ ਕਰਨਾ ਸੀ ਆਪਦਾ ਕਰ ਲਿਆ, ਹੁਣ ਚਾਈਨਾ ਦੇ ਨਾਲ ਜੱਫਾ ਲਾ ਕੇ ਦੇਖ ਲਓ, ਉਹਦੇ ਕੋਲੇ ਤੁਹਾਡੇ ਵਰਗੇ ਹਥਿਆਰ ਹੈਗੇ ਜਾਂ ਤੁਹਾਤੋਂ ਵਧੀਆ, ਤੁਹਾਨੂੰ ਦੱਸ ਦੂ ਆਪੇ ਉਹ। ਸਿੱਖਾਂ ਨੂੰ, ਸਾਡੇ ਭਾਈਚਾਰੇ ਨੂੰ ਮੈਂ ਜ਼ਰੂਰ ਬੇਨਤੀ ਕਰਕੇ ਸਮਾਪਤੀ ਕਰ ਰਿਹਾ, ਨਾ ਤਾਂ ਕਿਸੇ ਹੋਰ ਮੁਲਕ ਦੇ ਪਿੱਠੂ ਬਣੋ, ਨਾ ਕਿਸੇ ਦੇ ਕਹਾੜੇ ਦਾ ਦਸਤਾ ਬਣੋ, ਨਾ ਅਸੀਂ ਪਾਕਿਸਤਾਨ ਦੇ ਕੁਝ ਜ਼ਿਆਦਾ ਸ਼ੁਭ ਚਿੰਤਕ ਬਣੀਏ, ਨਾ ਹਿੰਦੁਸਤਾਨ ਦੇ। ਅਸੀਂ ਇਹ ਸੋਚੀਏ, ਸਾਰੀ ਦੁਨੀਆ ਨੂੰ ਕਹੀਏ ਕਿ ਜੀ ਸਾਡਾ ਤਾਂ ਆਪ ਦਾ ਸਾਰਾ ਕੁਝ ਹੋਂਦ ਹਸਤੀ ਦਾਅ ਤੇ ਲੱਗੀ ਹੋਈ ਆ। ਅਸੀਂ ਬੀਤੇ ਦੌਰ ਦੇ ਵਿੱਚ ਹਿੰਦੂਆਂ ਦਾ, ਮੁਸਲਮਾਨਾਂ ਦਾ, ਗੋਰਿਆਂ ਦਾ, ਸਭ ਦਾ ਅਸੀਂ ਦੇਖ ਲਿਆ। ਸਾਨੂੰ ਸਾਡਾ ਵੱਖਰਾ ਰਾਜ ਭਾਗ ਖਾਲਿਸਤਾਨ ਸਿਰਜਣ ਵਿੱਚ ਸਾਡੀ ਬਾਹ ਫੜੋ, ਸਾਡੀ ਮਦਦ ਕਰੋ। ਜੇਕਰ ਚਾਈਨਾ, ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿਚਾਲੇ ਖਾਲਿਸਤਾਨ ਹੋਊਗਾ ਤਾਂ ਇਸ ਖਿੱਤੇ ਵਿੱਚ ਸ਼ਾਂਤੀ ਰਹੂਗੀ, ਨਹੀਂ ਆ ਜਿਵੇਂ ਕੁੱਤਪੁਣਾ ਹੁਣ ਹੋਇਆ ਐਵੇਂ ਹੋਊਗਾ। ਦੂਜਾ ਇਹ ਆ ਕਿ ਸਾਰੀ ਦੁਨੀਆ ਵਿੱਚ ਸਿੱਖ ਇਹ ਜਚਾ ਦੇਣ ਅੱਡ ਅੱਡ ਮੁਲਕਾਂ ਨੂੰ ਕਿ ਅਸੀਂ ਭਾਰਤ ਦੇ ਨਾਲ ਨਹੀਂ ਤੁਰੇ, ਅਸੀਂ ਪਾਕਿਸਤਾਨ ਦੇ ਖਿਲਾਫ ਉਸ ਤਰੀਕੇ ਨਾਲ ਟੂਲ ਬਣ ਕੇ ਨਹੀਂ ਇਤਕੀ ਸਾਥ ਦਿੱਤਾ। ਇਸ ਗੱਲ ਨੇ ਹੀ ਇਸ ਖਿੱਤੇ ਦੀ ਇਸ ਲੜਾਈ ਨੂੰ ਜ਼ਿਆਦਾ ਭਿਆਨਕ ਤੇ ਜ਼ਿਆਦਾ ਖਤਰਨਾਕ ਹੋਣ ਤੋਂ ਬਚਾਇਆ। ਸੋ ਸਾਡੀ ਅਹਿਮੀਅਤ, ਸਾਡੀ ਜਿਹੜੀ ਸੰਵੇਦਨਸ਼ੀਲ ਪੋਜੀਸ਼ਨ ਆ, ਇਹਨੂੰ ਰੈਕੋਗਨਾਈਜੇਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ। ਸੋ ਜਿਸ ਤਰੀਕੇ ਦੇ ਹਾਲਾਤ ਇਹ ਬਣ ਰਹੇ ਨੇ, ਜੰਗੀ ਮਾਹੌਲ ਦੇ ਵਿੱਚ ਬਹੁਤ ਕੁਝ ਵਾਪਰਿਆ,
ਇਸ ਦੌਰ ਵਿੱਚ ਜਦੋਂ ਹੁਣ ਭਵਿੱਖ ਦੇ ਉੱਤੇ ਨਜ਼ਰ ਮਾਰਦੇ ਆ ਤਾਂ ਸਾਨੂੰ ਯਕੀਨ ਆ ਕਿ ਉਹ ਦਿਨ ਲਾਜ਼ਮੀ ਤੇ ਨੇੜੇ ਤੋਂ ਨੇੜੇ ਆਊਗਾ, ਜਦੋਂ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਚੱਲੂਗੀ ਕਿ ਸਿੱਖਾਂ ਦਾ ਖਾਲਿਸਤਾਨ ਬਣਾ ਕੇ ਦਈਏ, ਤਾਂ ਕਿ ਇਹ ਵੀ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਕੌਮ ਦੀ, ਧਰਮ ਦੀ, ਮਨੁੱਖਤਾ ਦੀ ਸੇਵਾ ਕਰ ਸਕਣ। ਇਹ ਸਰਬੱਤ ਦੇ ਭਲੇ ਵਾਲੇ ਉੱਚੇ ਸੁੱਚੇ ਕਿਰਦਾਰ ਵਾਲੇ ਲੋਕ ਨੇ। ਇਹ ਕੋਈ ਵਿਸ਼ਵ ਗੁਰੂ ਦਾ ਡਰਾਮਾ ਕਰਨ ਵਾਲੇ ਨਹੀਂ, ਇਹ ਕੋਈ ਹੋਰ ਫੁਕਰੀ ਮਾਰਨ ਵਾਲੇ ਨਹੀਂ, ਇਹ ਸਾਰਥਕ, ਸੱਚੀ ਤੇ ਸੁੱਚੀ ਗੱਲ ਕਰਨ ਵਾਲੇ ਲੋਕ ਨੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।